ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਟਾਈਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ। ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 17 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਨੰਬਰ 408-272-2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੁੰਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ ਜੈਂਡਰ ਮਾਰਗੇਜ ਅਤੇ ਰੀਅਲ estate ਵਾਲੇ। ਇਹਨਾਂ ਦੇ ਕੋਲੋਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਐਗਰੀਕਲਚਰ ਲੋਨ, ਕਮਰਸ਼ੀਅਲ ਲੋਨ, ਹੋਮ ਲੋਨਜ਼, ਰੀਫਾਈਨੈਂਸ ਦਾ ਕੰਮ ਕਰਵਾ ਸਕਦੇ ਹੋ। ਕਾਲ ਕਰੋ ਮੋਹਨ ਚੀਮਾ ਹੋਣਾ ਨੂੰ ਨੰਬਰ 5599052575 559-905-2575। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਮਸਲਾ ਤਾਂ ਭਰੋਸੇਯੋਗ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਆਣਾ ਹੋਣਾ ਦੇ ਨਾਲ ਸੰਪਰਕ ਕਰੋ। ਨੰਬਰ 415-909-0503 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਖਬਰਾਂ ਤੋਂ ਪਹਿਲਾਂ ਇੱਕ ਰਾਜਕਨਵੀਰ ਸਿੰਘ ਜੀ ਅਨਾਊਂਸਮੈਂਟ ਕਰਦੇ ਜਾਈਏ ਆਪਾਂ। ਯੂਬਾ ਸਿਟੀ ਸਟਰ ਕਾਉਂਟੀ ਏਰੀਏ ਦੇ ਵਿੱਚ ਡਾਕਟਰ ਜਸਵੀਰ ਸਿੰਘ ਕੰਗ ਉਹਨਾਂ ਨੇ ਜਿਹੜੀ ਆ ਇਨਫੋਰਮੇਸ਼ਨ ਭੇਜੀ ਆ। ਕੋਵਿਡ-19 ਦੇ ਜਿਹੜੇ ਟੀਕੇ ਆ, ਵੈਕਸੀਨ ਆ, ਹੁਣ ਯੂਬਾ ਸਿਟੀ ਅਤੇ ਸਟਰ ਕਾਉਂਟੀ 'ਚ ਲੱਗ ਰਹੇ ਹੈਗੇ ਆ। ਉਹਦੇ ਲਈ ਉਹਨਾਂ ਨੇ ਰਜਿਸਟ੍ਰੇਸ਼ਨ ਜਿਹੜੀ ਸ਼ੁਰੂ ਕੀਤੀ ਆ। ਜਿਹੜੇ ਪਹਿਲਾ ਹੈਗਾ ਆ ਪੜਾਅ, ਉਹਦੇ 'ਚ ਜਿਹੜੇ ਹੈਲਥ ਨਾਲ ਰਿਲੇਟਡ ਸਿਹਤ ਸੰਭਾਲ ਕਰਮਚਾਰੀ ਆ, 65 ਸਾਲ ਤੋਂ ਉੱਪਰ ਵਾਲੇ, 18+ ਉਮਰ ਵਾਲੇ, ਜਿਹੜੇ 92 ਵਿੱਚ ਭੋਜਨ, ਖੇਤੀਬਾੜੀ, ਸਿੱਖਿਆ, ਚਾਈਲਡ ਕੇਅਰ, ਐਮਰਜੈਂਸੀ ਸਰਵਿਸ ਵਰਕਰ ਯੂਬਾ ਸਿਟੀ ਕਾਉਂਟੀ ਜਾਂ ਸਟਰ ਕਾਉਂਟੀ ਵਿੱਚ ਕੰਮ ਕਰਦੇ ਆ। 18 ਤੋਂ 64 ਸਾਲਾਂ ਵਾਲੇ ਜਿਹੜੇ ਕੁਆਲੀਫਾਈਂਗ ਮੈਡੀਕਲ ਕੰਡੀਸ਼ਨ ਵਾਲੇ ਆ। ਅਤੇ ਰਜਿਸਟ੍ਰੇਸ਼ਨ ਹਰ ਬੁੱਧਵਾਰ ਨੂੰ 9 ਵਜੇ ਖੁੱਲ੍ਹਦੀ ਆ। ਸੋ ਉਹਨਾਂ ਨੇ ਵੈਬਸਾਈਟ ਦਿੱਤੇ ਹੋ ਆ suttercounty.org ਅਤੇ yuba.org/vaccines। ਅਤੇ ਜਾਂ ਤੁਸੀਂ ਪੰਜਾਬੀ ਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ, ਸਟਰ ਕਾਉਂਟੀ ਵਾਲੇ 530-822-5985 'ਤੇ ਕਾਲ ਕਰ ਲਿਓ। ਯੂਬਾ ਸਿਟੀ ਵਾਲੇ 530-634-7496 'ਤੇ ਕਾਲ ਕਰ ਲਿਓ। ਜੀ ਬਿਲਕੁਲ। ਸੋ ਤਕਰੀਬਨ ਸਾਰੇ ਹੀ ਜਿਹੜੀਆਂ ਕਾਉਂਟੀਜ਼ ਦੇ ਵਿੱਚ ਜਿਹੜੀਆਂ ਵੈਕਸੀਨ ਲਾਉਣ ਦਾ ਕੰਮ ਜਿਹੜਾ ਜ਼ੋਰਾਂ ਸ਼ੋਰਾਂ ਦੇ ਉੱਤੇ ਚੱਲ ਰਿਹਾ। ਜਿੱਦਾਂ ਆਪਾਂ ਕੱਲ੍ਹ ਦੱਸ ਰਹੇ ਸੀ ਵੀ ਵੈਕਸੀਨ ਲੱਗਣ ਦੇ ਨਾਲ ਅਤੇ ਕੋਵਿਡ ਦੇ ਜਿਹੜੇ ਕੇਸਿਸ ਆ ਘਟਣ ਦੇ ਨਾਲ ਬਹੁਤ ਸਾਰੇ ਜਿਹੜੇ ਕਾਉਂਟੀਜ਼ ਦੇ ਵਿੱਚ ਮੁੜ ਦੁਬਾਰਾ ਚੀਜ਼ਾਂ ਜਿਹੜੀਆਂ ਉਹ ਖੋਲ੍ਹਣੀਆਂ ਸ਼ੁਰੂ ਹੋ ਰਹੀਆਂ। ਪਰਪਲ ਟੀਅਰ ਤੋਂ ਬਾਹਰ ਆ ਰਹੇ ਆ, ਕਈ ਜਿਹੜੇ ਆ ਰੈੱਡ ਦੇ ਵਿੱਚ ਆਏ ਆ ਅਤੇ ਕਈ ਜਿਹੜੇ ਆ ਔਰੇਂਜ ਟੀਅਰ ਦੇ ਵਿੱਚ ਆ। ਜਿਹੜੇ 99 ਇੱਧਰ ਵੈਲੀ ਦੇ ਵਿੱਚ, ਟੁਲੈਰੀ ਕਾਉਂਟੀ, ਮੈਰੀਪੋਸਾ ਕਾਉਂਟੀ, ਸੈਨ ਮਕੀਨ ਕਾਉਂਟੀ ਜਿਹੜੀਆਂ ਆ, ਇਹਨਾਂ ਦੇ ਵਿੱਚ ਅਜੇ ਵੀ ਇਹ ਆંકੜੇ ਥੋੜ੍ਹੇ ਜ਼ਿਆਦਾ ਨੇ, ਪਰ ਹੌਲੀ ਹੌਲੀ ਇਹ ਵੀ ਜਿਹੜੇ ਆ ਇਸ ਦੇ ਵਿੱਚੋਂ ਬਾਹਰ ਜਿਹੜੇ ਆ ਇਹ ਪਰਪਲ ਟੀਅਰਸ ਤੋਂ ਬਾਹਰ ਜਿਹੜਾ ਉਹ ਆਉਣੇ ਸ਼ੁਰੂ ਹੋਏ ਆ, ਜਿਸ ਦੇ ਨਾਲ ਬਿਜ਼ਨਸਿਸ, ਰੈਸਟੋਰੈਂਟ, ਇਨਡੋਰ ਡਾਈਨਿੰਗ, ਇਹ ਸਾਰੀਆਂ ਚੀਜ਼ਾਂ ਲਿਮਿਟਿਡ ਕਪੈਸਿਟੀ ਦੇ ਨਾਲ ਸਾਰੇ 100% ਨਹੀਂ, ਪੂਰੇ ਨਹੀਂ, ਯਾਨੀ ਕਿ 1/4 ਜਾਂ ਜਿੰਨਾ ਵੀ ਉਸ ਟੀਅਰ ਦੇ ਮੁਤਾਬਕ ਅਲਾਊਡ ਹੁੰਦਾ ਆ, ਜਿੰਨੇ ਜਾਣ ਦੀ ਉਹਨਾਂ ਨੂੰ ਆਗਿਆ ਹੁੰਦੀ ਆ, ਉਹਦੇ ਨਾਲ ਜਿਹੜਾ ਉਹ ਖੁੱਲ੍ਹਣਾ ਸ਼ੁਰੂ ਹੋ ਰਿਹਾ ਹੈਗਾ ਆ। ਅਤੇ ਅਗਲੀ ਜਿਹੜੀ ਅੱਜ ਦੀ ਹਰਜੋਤ ਸਿੰਘ ਜੀ ਜਿਹੜੀ ਵੱਡੀ ਖਬਰ ਜਿਹੜੀ ਕੱਲ੍ਹ ਦੀ ਉਹ ਚੱਲ ਰਹੀ ਆ, ਜਿਹੜੀ ਗੋਰੇ ਮੂਲ ਦੇ ਇੱਕ ਬੰਦੇ ਦੇ ਦੁਆਰਾ ਜਿਹੜੇ 3 ਸਪਾਸ ਦੇ ਉੱਤੇ ਜਿਹੜੀ ਆ ਗੋਲੀਬਾਰੀ ਕੀਤੀ ਗਈ ਸੀ, ਜਿਸ ਦੇ ਵਿੱਚ
8 ਲੋਕਾਂ ਦੀ ਮੌਤ ਜਿਹੜੀ ਹੋ ਗਈ ਆ। ਪੁਲਿਸ ਨੇ ਕੱਲ੍ਹ ਹੀ ਜਿਹੜਾ 21 ਸਾਲਾਂ ਦੇ ਰੋਬਰਟ ਐਵਨ ਲੌਂਗ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਦੇ ਬਾਰੇ ਜਿਹੜੀ ਆ ਅੱਜ ਜਿਹੜੇ ਉੱਥੋਂ ਦੇ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਜਿਹੜਾ ਉਹ ਆਖਿਆ ਜੇ ਹਾਲ ਦੀ ਘੜੀ ਇਹ ਕਹਿੰਦੇ ਵੀ ਇਸ ਨੂੰ ਹੇਟ ਕ੍ਰਾਈਮ ਤਾਂ ਨਹੀਂ ਉਹ ਜਿਹੜਾ ਉਹ ਗਰਦਾਨ ਰਹੇ ਹੈਗੇ, ਅਤੇ ਪਰ ਉਹਨਾਂ ਨੇ ਕਿਹਾ ਵੀ ਜਿਹੜਾ ਸਸਪੈਕਟ ਆ ਜਿਸ ਨੇ ਇਹ ਗੋਲੀਆਂ ਚਲਾਈਆਂ ਆ ਇਸ ਨੂੰ ਸੈਕਸ਼ੂਅਲ ਅਡਿਕਸ਼ਨ ਜਿਹੜੀ ਆ ਉਹ ਸੀਗੀ। ਕਹਿੰਦੇ ਵੀ ਇਸ ਪਾਸ ਦੇ ਉੱਤੇ ਅਕਸਰ ਜਾਂਦਾ ਰਹਿੰਦਾ ਹੁੰਦਾ ਸੀਗਾ। ਸੋ ਇਸ ਜਿਹੜੀ ਇਹ ਘਟਨਾਕ੍ਰਮ ਦੇ ਵਿੱਚ 8 ਜਾਣੇ ਜਿਹੜੇ ਮਰੇ, ਜਿਨ੍ਹਾਂ 'ਚੋਂ 6 ਜਿਹੜੇ ਏਸ਼ੀਅਨ ਅਮੈਰੀਕਨ ਆ, ਇੱਕ ਜਿਹੜੇ ਚਿੱਟੇ ਮੂਲ ਦੀ ਔਰਤ ਆ ਅਤੇ ਇੱਕ ਜਿਹੜਾ ਚਿੱਟੇ ਮੂਲ ਦਾ ਜਿਹੜਾ ਬੰਦਾ ਆ ਉਸ ਦੀ ਇਸ ਦੇ ਵਿੱਚ ਮੌਤ ਹੋਈ ਹੈਗੀ ਆ। ਸਾਰੇ ਜਾਣੇ ਇਸ ਨੂੰ ਜਿਹੜੇ ਏਸ਼ੀਅਨ ਅਮੈਰੀਕਨ ਲੋਕਾਂ ਦੇ ਉੱਤੇ ਵੱਧ ਰਹੇ ਹੇਟ ਕ੍ਰਾਈਮਸ ਦਾ ਉਸ ਦੇ ਨਾਲ ਜੋੜ ਕੇ ਜਿਹੜੇ ਉਹ ਦੱਸ ਰਹੇ ਆ, ਜਿਹੜੇ ਕਿ ਕਿਤੇ ਨਾ ਕਿਤੇ ਗੱਲ ਵੀ ਜਿਹੜੀ ਉਹ ਬਣਦੀ ਆ। 1900% ਕ੍ਰਾਈਮ ਜਿਹੜੇ ਹੇਟ ਕ੍ਰਾਈਮ ਆ ਏਸ਼ੀਅਨ ਮੂਲ ਦੇ ਲੋਕਾਂ ਦੇ ਖਿਲਾਫ ਜਿਹੜੇ ਆ ਪਿਛਲੇ ਸਾਲ ਦੇ ਵਿੱਚ ਜਿਹੜੇ ਉਹ ਵਧੇ ਹੈਗੇ ਨੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਇਸ ਚੀਜ਼ ਦੇ ਵਿੱਚ ਜਿਹੜਾ ਉਹ ਹੋਵੇਗਾ। ਅਤੇ ਨਾਲ ਦੇ ਨਾਲ ਇਹ ਚੀਜ਼ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਆ। ਅਤੇ ਜਿੱਦਾਂ ਆਪਾਂ ਦੇਖਦੇ ਹੀ ਹਾਂ ਵੀ ਇੱਥੋਂ ਦਾ ਜਿਹੜਾ ਮੀਡੀਆ ਆ, ਜਦੋਂ ਕੋਈ ਚਿੱਟੇ ਮੂਲ ਦਾ ਗੋਲੀ ਚਲਾਉਂਦਾ ਹੈ ਅਤੇ ਉਸ ਨੂੰ ਕਿਡ ਅਤੇ ਮੈਂਟਲ ਹੈਲਥ ਦੀ ਜਿਹੜੀ ਪ੍ਰੋਬਲਮ ਆ ਉਹ ਦੱਸ ਕੇ ਖੁਰਦ-ਬੁਰਦ ਜਿਹੜੀਆਂ ਗੱਲਾਂ ਕਰ ਦਿੰਦਾ, ਅਤੇ ਜਦੋਂ ਕੋਈ ਹੋਰ ਹੁੰਦਾ ਅਤੇ ਉਸ ਨੂੰ ਝੱਟ ਦੇਣੀ ਉਹ ਅੱਤਵਾਦੀ ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਗਰਦਾਨ ਦਿੰਦੇ ਆ। ਸੋ ਉਹੀ ਚੀਜ਼ ਜਿਹੜੀ ਕਿਤੇ ਨਾ ਕਿਤੇ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਹੈਗੀ ਆ। ਅਤੇ ਆਈ ਥਿੰਕ ਸਾਰਿਆਂ ਨੂੰ ਇਸ ਚੀਜ਼ ਦੇ ਖਿਲਾਫ ਜਿਹੜਾ ਉਹ ਬੋਲਣਾ ਵੀ ਚਾਹੀਦਾ ਵੀ ਮੀਡੀਆ ਹਮੇਸ਼ਾ ਹੀ ਇੱਕ ਤਰਫਾ ਜੀ ਜਿਹੜੀ ਆ ਉਸ ਟਾਈਮ ਦੇ ਉੱਤੇ ਗੱਲ ਕਰਦਾ ਰਹਿੰਦਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਨੇ ਕਿਹਾ ਵੀ ਜਿਹੜਾ ਰਸ਼ੀਆ 2020 ਦੀਆਂ ਇਲੈਕਸ਼ਨਾਂ ਦੇ ਵਿੱਚ ਇੰਟਰਫੀਅਰੈਂਸ ਕੀਤੀ ਆ ਜਿਹੜੀ ਰਸ਼ੀਆ ਵਾਲਿਆਂ ਨੇ, ਖਾਸ ਕਰਕੇ ਜਿਹੜੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਆ, ਉਹਨਾਂ ਨੇ ਜਿਹੜੇ ਉਹਨਾਂ ਦੇ ਜੋ ਵੀ ਇੰਪਲਾਈ ਸੀ ਉਹਨਾਂ ਨੂੰ ਡਾਇਰੈਕਟ ਕੀਤਾ ਸੀ ਵੀ ਇਲੈਕਸ਼ਨ ਦੇ ਵਿੱਚ ਇੰਟਰਫੀਅਰ ਕਰੋ ਤਾਂ ਕਿ ਜਿਹੜੀ ਆ ਪ੍ਰੈਜ਼ੀਡੈਂਟ ਟਰੰਪ ਜਿੱਤ ਸਕਣ। ਸੋ ਉਹਨੂੰ ਦੇਖਦੇ ਹੋਏ ਉਹਨਾਂ ਨੇ ਇਹ ਕਿਹਾ ਆ ਵੀ ਇਹਦੀ ਜਿਹੜੀ ਪ੍ਰਾਈਸ ਆ ਰਸ਼ੀਆ ਨੂੰ ਦੇਣੀ ਪਊਗੀ। ਸੋ ਵੀ ਸਾਡੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਹੈਗੀਆਂ ਆ ਉਹ ਇਸ ਨੂੰ ਪੂਰਾ ਜਿਹੜਾ ਇਨਵੈਸਟੀਗੇਟ ਕਰ ਰਹੀਆਂ ਹੈਗੀਆਂ। ਸੋ ਉਹ ਤੋਂ ਬਾਅਦ ਦੇਖੋ ਵੀ ਕੀ ਪਤਾ ਲੱਗਦਾ ਹੈਗਾ। ਅਤੇ ਕਹਿੰਦੇ ਵੀ US ਇੰਟੈਲੀਜੈਂਸ ਏਜੰਸੀਆਂ ਅਤੇ ਜਿਹੜੇ ਰਹਿ ਚੁੱਕੇ ਸਪੈਸ਼ਲ ਕੌਂਸਲ ਰੋਬਰਟ ਮਿਊਲਰ ਆ, ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਵੀ 2016 ਦੇ ਵਿੱਚ ਵੀ ਇਲੈਕਸ਼ਨ ਦੇ ਵਿੱਚ ਇੰਟਰਫੀਅਰੈਂਸ ਹੋਈ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਿਪਬਲਿਕਨ ਅਟਰਨੀ ਜਨਰਲਸ ਆ ਉਹਨਾਂ ਨੇ ਸਟਿਮੂਲਸ ਜਿਹੜਾ ਪੈਕੇਜ ਪਾਸ ਹੋਇਆ ਆ ਉਸ ਦੇ ਖਿਲਾਫ ਜਿਹੜਾ ਆ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਜਿਹੜੀ ਉਹ ਆਖੀ ਆ। ਤਕਰੀਬਨ 1 ਦਰਜਨ ਤੋਂ ਵੱਧ ਸੂਬਿਆਂ ਦੇ ਜਿਹੜੇ ਅਟਰਨੀ ਜਨਰਲਸ ਆ, ਰਿਪਬਲਿਕਨ ਅਟਰਨੀ ਜਨਰਲਸ ਆ, ਉਹਨਾਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ $1.9 ਟ੍ਰਿਲੀਅਨ ਦੇ ਜਿਹੜੇ ਕਰੋਨਾ ਵਾਇਰਸ ਰਿਲੀਫ ਪੈਕੇਜ ਆ ਉਸ ਨੂੰ ਗੈਰ ਸੰਵਿਧਾਨਿਕ ਕਰਾਰ ਦੇ ਦਿੱਤਾ। ਜਦੋਂ ਪਹਿਲਾਂ $2 ਟ੍ਰਿਲੀਅਨ ਦਾ ਪਾਸ ਕੀਤਾ ਗਿਆ ਸੀ ਅਤੇ ਫਿਰ ਟਰੰਪ ਪ੍ਰਸ਼ਾਸਨ ਦੇ ਵਿੱਚ ਹੀ ਜਿਹੜਾ ਇੱਕ ਹੋਰ 900 ਬਿਲੀਅਨ ਦਾ ਪਾਸ ਕੀਤਾ ਸੀ, ਉਦੋਂ ਇਹ ਸਾਰੇ ਜਿਹੜੇ ਆ ਚੁੱਪ ਬੈਠੇ ਰਹੇ ਸੀਗੇ। 7 ਪੇਜਾਂ ਦੀ ਜਿਹੜੀ ਇਹਨਾਂ ਨੇ ਚਿੱਠੀ ਜਿਹੜੀ ਕਹਿੰਦੇ ਟ੍ਰੈਜਰੀ ਸਕੱਤਰ ਜੈਨਟ ਯੈਲਨ ਨੂੰ ਜਿਹੜੀ ਉਹ ਲਿਖੀ ਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ $350 ਬਿਲੀਅਨ ਖਾਸ ਕਰਕੇ ਸੂਬਿਆਂ ਅਤੇ ਕਾਊਂਟੀਜ਼ ਨੂੰ ਜਿਹੜਾ ਉਹ ਦੇਣਾ ਆ ਪੈਰਾਡੈਮਿਕ ਦੇ ਨਾਲ ਨਜਿੱਠਣ ਦੇ ਲਈ, ਉਹ ਜਿਹੜਾ ਗੌਰਮੈਂਟ ਦੀਆਂ ਐਬਿਲਿਟੀਜ਼ ਤੋਂ ਜਿਹੜਾ ਉਹ ਬਾਹਰ ਹੈਗਾ ਆ, ਇਹ ਗੈਰ ਸੰਵਿਧਾਨਿਕ ਹੈਗਾ ਆ। ਸੋ ਹੁਣ ਦੇਖਦੇ ਹਾਂ ਵੀ ਇਹ ਜਿਹੜੇ ਕੇਸ ਆ ਅਦਾਲਤ ਦੇ ਵਿੱਚ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਵਾਧਾ ਹੈਗਾ ਆ। ਆਲਰੇਡੀ ਦੱਸਿਆ ਜਾ ਰਿਹਾ ਆ ਜਿਹੜਾ ਇਸ ਰਿਲੀਫ ਪੈਕੇਜ ਦੇ ਤਹਿਤ $multi-billion ਜਿਹੜੇ ਸਕੂਲਾਂ ਦੇ ਵਿੱਚ ਜਿਹੜੇ ਉਹ ਹੁਣ ਦਿੱਤੇ ਜਾਣਗੇ, ਉੱਥੇ ਦੀਆਂ ਜਿਹੜੀਆਂ ਟੈਸਟਿੰਗ ਕੋਵਿਡ ਟੈਸਟਿੰਗ ਕਰਨ ਦੇ ਲਈ, ਤਾਂ ਜੋ ਜਲਦੀ ਤੋਂ ਜਲਦੀ ਜਿਹੜੇ ਸਕੂਲ ਆ ਮੁੜ ਦੁਬਾਰਾ ਜਿਹੜੇ ਖੋਲ੍ਹਣ ਵੱਲ ਨੂੰ ਕਦਮ ਜਿਹੜੇ ਉਹ ਚੁੱਕੇ ਜਾ ਸਕਣ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਅਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ, ਉਹ ਹੁਣ ਵੱਖ-ਵੱਖ ਸਟੇਟਾਂ 'ਚ ਜਾਣਗੇ ਆਪਣਾ ਜਿਹੜਾ ਸਟਿਮੂਲਸ ਪੈਕੇਜ ਆ ਉਹਨੂੰ ਇੱਕ ਤਰ੍ਹਾਂ ਦੇ ਨਾਲ ਸੈੱਲ ਕਰਨ ਦੇ ਲਈ, ਵੀ ਕਿਸ ਤਰ੍ਹਾਂ ਇਹ ਇਕੋਨਮੀ ਦੇ ਲਈ ਫਾਇਦਾ ਹੈਗਾ ਆ। ਦੂਸਰੇ ਪਾਸੇ ਜਿਹੜੇ ਰਿਪਬਲਿਕਨਸ ਆ ਉਹ ਵੀ ਕਾਫੀ ਐਕਟਿਵ ਹੋ ਗਏ ਆ, ਖਾਸ ਕਰਕੇ ਜਿਹੜਾ ਸਦਰਨ ਬਾਰਡਰ ਆ ਉਹਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਪਿਕਚਰਸ ਆ ਰਹੀਆਂ, ਕਿਸ ਤਰ੍ਹਾਂ ਉੱਥੇ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਅਮਰੀਕਾ ਦੇ ਵਿੱਚ ਲੋਕਾਂ ਦੀਆਂ ਐਂਟਰ ਹੋਣ ਦੇ ਲਈ। ਸੋ ਉਹਦੇ ਸੰਬੰਧ ਦੇ ਵਿੱਚ ਟੈਡ ਕਰੂਜ਼ ਜਿਹੜੇ ਸੈਨੇਟਰ ਆ ਟੈਕਸਸ ਤੋਂ, ਇਸੇ ਤਰ੍ਹਾਂ ਕੋਰਨਾਈਨ
ਤੇ ਕੈਵਨ ਮਕਾਰਥੀ ਜਿਹੜੇ GOP ਦੇ ਲੀਡਰ ਹੈਗੇ ਆ, ਉਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਇਹ ਬਹੁਤ ਵੱਡਾ ਜਿਹੜਾ ਕ੍ਰਾਈਸਿਸ ਹੈਗਾ ਆ। ਜਿਹੜੇ ਜੋ ਬਾਈਡਨ ਹੋਣਾ ਦੇ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਜਿੱਦਾਂ ਦੀਆਂ ਸਟੇਟਮੈਂਟ ਦਿੱਤੀਆਂ ਉਹਨੂੰ ਦੇਖਦੇ ਹੋਏ ਵੀ ਬਾਹਰਲੇ ਜਿਹੜੇ ਮੁਲਕਾਂ ਦੇ ਲੋਕ ਹੈਗੇ ਆ, ਖਾਸ ਕਰਕੇ ਸਦਰਨ ਬਾਰਡਰ ਤੋਂ ਪਰਲੀ ਸਾਈਡ ਦੇ, ਉੱਥੇ ਦੇ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਆਉਣਾ ਉੱਥੇ USA ਦੇ ਵਿੱਚ ਸ਼ੁਰੂ ਕਰ ਦਿੱਤਾ ਹੈਗਾ। ਇਹ 10,000 ਅਨਕੰਪਨੀਡ ਮਾਈਨਰਸ, 10,000 ਬੱਚੇ ਜਿਨ੍ਹਾਂ ਦੇ ਨਾਲ ਕੋਈ ਪੇਰੈਂਟਸ ਨਹੀਂ ਹੈਗਾ, ਉਹ ਪਿਛਲੇ ਦਿਨਾਂ ਦੇ ਵਿੱਚ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੇ ਅਰੈਸਟ ਕੀਤੇ ਆ। ਇਹ 61% ਇਨਕਰੀਜ਼ ਹੋਇਆ ਹੈ ਜਨਵਰੀ ਦੇ ਨਾਲੋਂ। ਜੀ ਬਿਲਕੁਲ, ਉੱਥੇ ਹਾਲਾਤ ਜਿਹੜੇ ਬਹੁਤ ਭੈੜੇ ਨੇ ਅਤੇ 72 ਘੰਟੇ ਦੀ ਜਿਹੜੀ ਇਹਨਾਂ ਦੇ ਕੋਲ ਹੁੰਦੀ ਹੈ ਵੀ 3 ਦਿਨਾਂ ਦੇ ਵਿੱਚ ਨਿਆਣਿਆਂ ਨੂੰ ਇਹਨਾਂ ਨੇ ਛੱਡਣਾ ਹੁੰਦਾ ਹੈ, ਪਰ 8-8 ਦਿਨਾਂ ਤੋਂ ਜਿਹੜੇ ਅਜੇ ਵੀ ਬਾਰਡਰ ਪੈਟਰੋਲ ਦੀ ਕੋਲ ਹੀ ਜਿਹੜੇ ਨਿਆਣੇ ਆ ਉਹ ਰਹਿ ਰਹੇ ਨੇ। ਸੋ ਹਾਲਾਤ ਇਹਨਾਂ ਦੇ ਵੀ ਸੇਮ ਉੱਦਾਂ ਹੀ ਆ ਜਿੱਦਾਂ ਪਿਛਲੇ ਪ੍ਰਸ਼ਾਸਨ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਸੀ, ਜਿਸ ਨੂੰ ਲੈ ਕੇ ਡੈਮੋਕ੍ਰੇਟਸ ਨੇ ਕਾਫੀ ਜ਼ਿਆਦਾ ਉਸ ਟਾਈਮ ਦੇ ਉੱਤੇ ਰੌਲਾ ਵੀ ਪੂਰਾ ਪਾਇਆ ਸੀਗਾ। ਅਗਲੀ ਗੱਲ ਕਰਦੇ ਜਾਈਏ, ਨੈਸ਼ਨਲ ਵੈਦਰ ਸਰਵਿਸ ਜਿਹੜੀ ਆ ਉਹਨਾਂ ਨੇ ਪਹਿਲੀ ਵਾਰੀ ਸਦਰਨ ਜਿਹੜਾ ਜੀ ਉਸ ਦੇ ਲਈ ਇੰਟੈਂਸ ਟੋਰਨੇਡੋਜ਼ ਦੀ ਜਿਹੜੀ ਵਾਰਨਿੰਗ ਆ ਉਹ ਕੀਤੀ ਆ। ਇਹਨਾਂ ਨੇ ਜਿਹੜਾ ਕਹਿੰਦੇ ਵੀ ਐਕਸੈਪਸ਼ਨਲੀ ਰੇਅਰ ਹੁੰਦਾ ਹੈ, ਘੱਟ ਜਿਹੜਾ ਇਹ ਕਰਦੇ ਨੇ। ਹਾਈ ਰਿਸਕ ਜਿਹੜਾ ਉਹਨਾਂ ਨੇ ਦੱਸਿਆ ਵੀ ਇਸ ਦੇ ਆਉਣ ਦੀ ਸੰਭਾਵਨਾ ਕਾਫੀ ਜ਼ਿਆਦਾ ਜਿਹੜੀ ਆ ਉਹ ਹੈਗੀ ਆ, ਜਿਸ ਦੇ ਵਿੱਚ ਮਲਟੀਪਲ ਟੋਰਨੇਡੋਜ਼ ਜਿਹੜੇ ਚੱਕਰਵਾਤ ਆ ਉਹ ਇੱਥੇ ਆ ਸਕਦੇ ਆ ਅਤੇ ਸਵੀਅਰ ਥੰਡਰਸਟੋਰਮਸ ਹੋ ਸਕਦੇ ਆ। ਸਦਰਨ ਜਿਹੜੇ ਆ ਇਹ ਅਮਰੀਕਾ ਦੇ ਵਿੱਚ ਜਿਹੜੇ ਸਾਊਥ ਈਸਟ ਜਾਂ ਮਿਡ ਅਟਲਾਂਟਿਕ ਇਲਾਕੇ ਹੈਗੇ ਆ, ਉਹਨਾਂ ਦੇ ਵਿੱਚ ਜਿਹੜਾ ਇਹਨਾਂ ਨੇ ਦੱਸਿਆ ਲੂਜ਼ੀਆਨਾ, ਜਾਰਜੀਆ, ਫਲੋਰੀਡਾ ਦਾ ਕੁਛ ਜਿਹੜਾ ਉਹ ਹਿੱਸਾ, ਸੋ ਇਹ ਇਲਾਕਿਆਂ ਦੇ ਉੱਤੇ ਜਿਹੜਾ ਕਾਫੀ ਪ੍ਰਭਾਵ ਜਿਹੜਾ ਆ ਉਹ ਪੈ ਸਕਦਾ ਹੈਗਾ ਆ। ਸੋ ਹਾਈ ਰਿਸਕ ਉਹਨਾਂ ਨੇ ਕੈਟੇਗਰੀ ਜਿਹੜੀ ਉਹ ਦੱਸੀ ਆ। ਆਪਣੇ ਬਹੁਤ ਸਾਰੇ ਜਿਹੜੇ ਟਰੱਕਰਸ ਹੁੰਦੇ ਆ ਉਹ ਇਸ ਪਾਸੇ ਵੱਲ ਨੂੰ ਜਿਹੜੇ ਉਹ ਜਾਂਦੇ ਨੇ। ਐਲਾਬਾਮਾ ਵੀ ਇਸ ਦੇ ਵਿੱਚ ਹੈਗਾ ਆ, ਮਿਸੀਸਿਪੀ ਦਾ ਇਲਾਕਾ, ਲੂਜ਼ੀਆਨਾ ਦਾ ਜਿਹੜਾ ਇਹ ਇਲਾਕਾ ਆ, ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਜ਼ਿਆਦਾ ਇਹ ਖਤਰਨਾਕ ਚੱਕਰਵਾਤ ਆਉਣ ਦੀ ਸੰਭਾਵਨਾ ਜਿਹੜੀ ਉਹ ਰੱਖੀ ਗਈ ਹੈਗੀ ਆ। ਸੋ ਇਹ ਆਪਾਂ ਦੇਖ ਹੀ ਰਹੇ ਹਾਂ ਵੀ ਪਿਛਲੇ ਕਈ ਸਾਲਾਂ ਤੋਂ ਕਲਾਈਮੇਟ ਚੇਂਜ ਦਾ ਜਿਹੜਾ ਰੌਲਾ ਆ ਉਹ ਪੈ ਰਿਹਾ ਹੈਗਾ ਆ, ਅਤੇ ਇਹਨਾਂ ਇਲਾਕਿਆਂ ਦੇ ਵਿੱਚ ਚੱਕਰਵਾਤ ਆਉਂਦੇ ਸੀਗੇ ਪਰ ਇੰਨੇ ਜ਼ਿਆਦਾ ਅਤੇ ਇੰਨੀ ਜਲਦੀ ਜਿਹੜੇ ਆ ਉਹ ਆਉਣੇ ਘੱਟ ਸੀਗੇ। ਪਰ ਹੁਣ ਇਹ ਲਗਾਤਾਰ ਆਪਾਂ ਦੇਖ ਰਹੇ ਹਾਂ ਵੀ ਪਿਛਲੇ ਕੁਝ ਸਮੇਂ ਦੇ ਵਿੱਚ ਇਹਨਾਂ ਦੀ ਤੇਜ਼ੀ ਅਤੇ ਇਹਨਾਂ ਦੀ ਸਵੀਅਰਿਟੀ ਯਾਨੀ ਕਿ ਜਿੰਨੇ ਪ੍ਰਭਾਵਸ਼ਾਲੀ ਹੁੰਦੇ ਆ ਉਹ ਜ਼ਿਆਦਾ ਜਿਹੜੀ ਉਹ ਵਧੀ ਹੋਈ ਆ। ਜੀ, ਅਗਲੀ ਖਬਰ ਜਿਹੜੀ ਆ ਫਲੋਰੀਡਾ ਤੋਂ ਆ ਰਹੀ ਆ। ਫਲੋਰੀਡਾ ਵੀ ਬਹੁਤ ਵੱਡੀ ਸਟੇਟ ਆ। ਫਲੋਰੀਡਾ ਦੇ ਗਵਰਨਰ ਨੇ ਪਹਿਲੇ ਦਿਨ ਤੋਂ ਹੀ ਜਿਹੜੀਆਂ ਰਿਸਟ੍ਰਿਕਸ਼ਨਾਂ ਆ ਉਹਨਾਂ ਦੇ ਉੱਤੇ ਜਿਹੜਾ ਇੰਨਾ ਜ਼ੋਰ ਨਹੀਂ ਲਾਇਆ ਸੀ। ਸੋ ਅੱਜ ਇਹ ਰਿਪੋਰਟ ਆ ਰਹੀ ਆ ਵੀ ਅਮਰੀਕਾ ਦੇ ਵਿੱਚ ਜਿਹੜੀ ਫਲੋਰੀਡਾ ਸਟੇਟ ਆ ਉੱਥੇ ਦੀ ਇਕੋਨਮੀ ਇਸ ਟਾਈਮ ਪੂਰੀ ਬੂਮਿੰਗ ਚੱਲ ਰਹੀ ਆ। ਸੋ ਇਹ ਸਾਰਾ ਕੁਛ ਉਹ ਕਹਿੰਦੇ ਇਸ ਕਰਕੇ ਹੋਇਆ, ਜਿਹੜਾ ਗਵਰਨਰ ਆ ਡੌਨ ਡੀਸੈਂਟਿਸ, ਵੀ ਮੈਂ ਜਿਹੜਾ ਆ ਟੋਟਲੀ ਡਿਫਰੈਂਟ ਸਟੈਂਡ ਲਿਆ, ਜਦੋਂ ਕਿ ਉਹਨਾਂ ਨੂੰ ਕਹਿੰਦੇ ਵੀ ਮੈਨੂੰ ਕਮੇਡੀਅਨਸ ਨੇ ਮੌਕਰੀ ਕੀਤੀ, ਐਕਸਪਰਟ ਹੈਲਥ ਦੇ ਜਿਹੜੇ ਸੀ ਉਹ ਵੀ ਜਿਹੜੇ ਮੇਰੇ ਉਲਟ ਬਹੁਤ ਬੋਲਦੇ ਰਹੇ। ਪਰ ਇਹਦੇ ਕਰਕੇ ਕੀ ਹੋਇਆ ਵੀ ਜਿਹੜੀ ਇਕੋਨਮੀ ਬਹੁਤ ਗੁੱਡ ਰਹੀ ਆ। ਜੇ ਆਪਾਂ ਸ਼ਟ ਡਾਊਨ ਕਰ ਦਿੰਦੇ ਤਾਂ ਕਹਿੰਦੇ ਬੁਰਾ ਹਾਲ ਹੋਣਾ ਸੀ। ਸੋ ਇਸੇ ਤਰ੍ਹਾਂ ਕੈਲੀਫੋਰਨੀਆ ਦੇ ਮੁਕਾਬਲੇ ਜੇ ਦੇਖਿਆ ਜਾਵੇ, ਫਲੋਰੀਡਾ ਵੀ ਬਹੁਤ ਵੱਡੀ ਸਟੇਟ ਆ, ਅਤੇ ਫਲੋਰੀਡਾ ਦੇ ਵਿੱਚ ਈਵਨ ਦੋ ਜਿਹੜੇ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਜ਼ਿਆਦਾ ਆ, ਪਰ 8% ਘੱਟ ਮੌਤਾਂ ਉੱਥੇ ਹੋਈਆਂ। 32,000 ਦੇ ਕਰੀਬ ਫਲੋਰੀਡਾ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਮੌਤਾਂ ਹੋਈਆਂ, ਜਦ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ 56,000 ਦੇ ਕਰੀਬ ਹੋਈਆਂ ਹੈਗੀਆਂ। ਜੀ, ਸੋ ਕੈਲੀਫੋਰਨੀਆ ਦੇ ਮੁਕਾਬਲੇ ਜਿਹੜਾ ਫਲੋਰੀਡਾ ਆ ਉਹ 1 ਲੱਖ ਸਕੁਏਅਰ ਮਾਈਲ ਏਰੀਆ ਘੱਟ ਹੈਗਾ, ਅਤੇ ਪਾਪੂਲੇਸ਼ਨ ਦੇ ਵਿੱਚ ਵੀ ਜਿਹੜਾ ਕਾਫੀ ਵੱਡਾ ਜਿਹੜਾ ਉਹ ਫਰਕ ਜਿਹੜਾ ਉਹ ਇਸ ਦੇ ਵਿੱਚ ਹੈਗਾ ਆ। ਅਤੇ ਬਿਲਕੁਲ, ਸੋ ਹੁਣ ਉੱਥੇ ਜਿਹੜੇ ਐਰਿਕ ਟਰੰਪ ਆ, ਜਿਹੜੇ ਟਰੰਪ ਪਰਿਵਾਰ ਦੇ ਵਿੱਚੋਂ, ਉਹ ਕਹਿੰਦੇ ਵੀ ਅਸੀਂ ਇੱਕ ਕਸੀਨੋ ਜਿਹੜਾ ਉੱਥੇ ਖੋਲ੍ਹਣ ਬਾਰੇ ਜਿਹੜਾ ਉਹ ਸੋਚ ਰਹੇ ਹਾਂ ਵੀ ਗੈਂਬਲਿੰਗ ਵਾਲਾ ਕੰਮ ਜਿਹੜਾ ਆ ਉੱਥੇ ਹੁਣ ਸ਼ੁਰੂ ਕੀਤਾ ਜਾਵੇ। ਅਟਲਾਂਟਾ ਦੇ ਵਿੱਚ ਇਹਨਾਂ ਨੇ ਜਿਹੜੇ ਟਰੰਪ ਹੁਣਾਂ ਨੇ ਪਰਿਵਾਰ ਦੇ ਦੁਆਰਾ ਇੱਕ ਖੋਲ੍ਹਿਆ ਗਿਆ ਸੀ, ਜਿਹੜਾ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਉਹ ਕਸੀਨੋ ਉਹਨਾਂ ਦਾ ਫੇਲ ਹੋ ਗਿਆ ਸੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜੇ ਰਾਸ਼ਟਰਪਤੀ ਬਾਈਡਨ ਆ, ਆਇਰਲੈਂਡ ਦੇ ਜਿਹੜੇ ਲੀਡਰਸ ਆ ਕਹਿੰਦੇ ਆ ਉਹਨਾਂ ਦੇ ਨਾਲ ਮੁਲਾਕਾਤ ਜਿਹੜੇ ਉਹ ਕਰਨ ਜਾ ਰਹੇ ਹੈਗੇ ਆ। ਸੋ ਮਾਈਗਰੈਂਟ ਸਰਜ ਦਾ ਇੱਕ ਟਾਈਮ ਦੇ ਉੱਤੇ ਆਪਾਂ ਦੇਖ ਰਹੇ ਹਾਂ ਵੀ ਸਦਰਨ ਬਾਰਡਰ ਦੇ ਉੱਤੇ ਰੌਲਾ ਆ, ਅਤੇ ਹਿੱਲ ਦੇ ਉੱਤੇ ਜਿਹੜੀ ਕਰੋਨਾ ਵਾਇਰਸ ਆ ਉਸ ਦਾ ਵੀ ਜਿਹੜੀ ਚਰਚਾ ਹੈ ਉਹ ਇਸ ਟਾਈਮ ਚੱਲ ਰਹੀ ਹੈਗੀ ਆ। ਸੋ ਇਹਨਾਂ ਦੇ ਨਾਲ ਕਹਿੰਦੇ ਆ ਵੀ ਹੁਣ ਜਿਹੜੀ ਉਹ ਮੁਲਾਕਾਤ ਹੋਊਗੀ। ਸੋ ਸੇਂਟ ਪੈਟਰਿਕਸ ਡੇ ਅੱਜ ਜਿਹੜਾ ਆ ਉਹ ਮਨਾਇਆ ਜਾਂਦਾ ਹੈਗਾ ਆ,
ਤੇ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਆ ਕਹਿੰਦੇ ਵੀ ਉਹ ਚਰਚ ਦੇ ਵਿੱਚ ਜਾ ਕੇ ਮਾਸ ਵੀ ਜਿਹੜਾ ਆ ਉਹ ਅਟੈਂਡ ਕਰਨਗੇ ਤੇ ਆਇਰਿਸ਼ ਪ੍ਰਾਈਮ ਮਿਨਿਸਟਰ ਦੇ ਨਾਲ ਵਰਚੁਅਲ ਮੀਟਿੰਗ ਜਿਹੜੀ ਆ ਉਹਨਾਂ ਦੀ ਹੋਵੇਗੀ ਤੇ ਇਹ ਕਾਫੀ ਸੇਂਟ ਪੈਟਰਿਕਸ ਡੇ ਦੇ ਉੱਤੇ ਹਰਜੋਤ ਸਿੰਘ ਜੀ ਸਾਰਾ ਕੁਝ ਹਰਾ ਹੀ ਹਰਾ ਜਿਹੜਾ ਜ਼ਿਆਦਾਤਰ ਜਿਹੜੀਆਂ ਕਈ ਪਰੇਡਸ ਹੁੰਦੀਆਂ ਆ ਤੇ ਪਾਰਟੀਜ਼ ਜਿਹੜੀਆਂ ਹੁੰਦੀਆਂ ਆ ਸੋ ਗ੍ਰੀਨ ਕਲਰ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਤਰਜੀਹ ਆ ਇਸ ਦੇ ਵਿੱਚ ਦਿੱਤੀ ਜਾਂਦੀ ਹੁੰਦੀ ਆ। ਜੀ ਅਗਲੀ ਖਬਰ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ, ਜਿੱਥੇ ਕਿ ਤੁਸੀਂ ਸੋਚ ਨਹੀਂ ਸਕਦੇ ਵੀ ਸੈਨ ਫਰਾਂਸਿਸਕੋ 'ਚ ਐਡੀ ਵੱਡੀ ਗਿਣਤੀ 'ਚ ਚਾਈਨੀਜ਼ ਮੂਲ ਦੇ ਲੋਕ ਰਹਿੰਦੇ ਹੈਗੇ, ਏਸ਼ੀਅਨਸ ਰਹਿੰਦੇ ਆ, ਵੀ ਉੱਥੇ ਵੀ ਜਿਹੜੀ ਆ ਚਾਈਨੀਜ਼ ਦੇ ਅਗੇਂਸਟ ਕਿਸੇ ਤਰ੍ਹਾਂ ਦੀ ਜਿਹੜਾ ਆ ਵਾਇਲੈਂਸ ਹੋ ਸਕਦੀ ਆ। ਪੁਲਿਸ ਨੇ ਇਹ ਦੱਸਿਆ ਵੀ 59 ਸਾਲਾਂ ਦਾ ਇੱਕ ਏਸ਼ੀਅਨ ਮੂਲ ਦਾ ਬੰਦਾ ਜਿਹੜਾ ਕਿ ਬਲੇਹੋ ਤੋਂ ਸੀ, ਉਹ 600 ਬਲਾਕ ਮਾਰਕੀਟ ਸਟਰੀਟ 'ਤੇ ਜਾ ਰਿਹਾ ਸੀ। ਜਦੋਂ ਉਸ ਨੂੰ ਅਸੌਲਟ ਕੀਤਾ ਗਿਆ ਤੇ ਉਹਦੇ ਮੁੱਕੇ ਮਾਰੇ, ਹੈੱਡ ਦੇ ਵਿੱਚ ਉਹਦੇ ਕਾਫੀ ਜਿਹੜੀਆਂ ਆ ਸੱਟਾਂ ਵੀ ਲੱਗੀਆਂ ਹੈਗੀਆਂ ਤੇ ਆਲਮੋਸਟ ਕਹਿੰਦੇ ਵੀ ਉਹਨੂੰ ਬਲਾਈਂਡ ਕਰ ਦਿੱਤਾ ਗਿਆ। ਸੋ ਹੁਣ ਪੁਲਿਸ ਜਿਹੜੀ ਆ ਉਹ ਪੂਰੀ ਇਨਵੈਸਟੀਗੇਟ ਕਰ ਰਹੀ ਆ, ਪਰ ਸੈਨ ਫਰਾਂਸਿਸਕੋ ਦੇ ਵਿੱਚ ਇੱਦਾਂ ਦੀ ਇੰਸੀਡੈਂਟ ਹੋਣਾ ਜਿਹੜੀ ਬਹੁਤ ਜਿਹੜੀ ਇੱਕ ਤਰ੍ਹਾਂ ਨਾਲ ਹੈਰਾਨੀ ਵਾਲੀ ਤੇ ਖਤਰਨਾਕ ਗੱਲ ਵੀ ਹੈਗੀ ਆ, ਕਿਉਂਕਿ ਮੈਜੋਰਟੀ ਦੇ ਵਿੱਚ ਉੱਥੇ ਲੋਕ ਜਿਹੜੇ ਆ ਉਹ ਬਾਹਰਲੇ ਮੁਲਕਾਂ ਤੋਂ ਆਏ ਹੈਗੇ ਆ, ਏਸ਼ੀਅਨ ਮੂਲ ਦੇ ਹੈਗੇ ਆ, ਕੰਮ ਉੱਥੇ ਜਿਹੜੇ ਕਰਦੇ ਲੋਕ ਵੱਖ-ਵੱਖ ਕੰਟਰੀਆਂ ਤੋਂ ਆਏ ਹੋਏ ਹੈਗੇ ਆ। ਸੋ ਜੇ ਇੱਦਾਂ ਦੀ ਸੈਨ ਫਰਾਂਸਿਸਕੋ 'ਚ ਇੰਸੀਡੈਂਟ ਹੁੰਦੀ ਹੈ ਤੇ ਬਹੁਤ ਬੈਡ ਹੈਗਾ ਜੀ। ਮੈਜੋਰਟੀ ਪਾਪੂਲੇਸ਼ਨ ਉੱਥੇ ਅਜੇ ਵੀ ਦੂਜੀ ਆ, ਪਰ ਹਾਂ ਆਪਾਂ ਨੂੰ ਇਮੀਗਰੈਂਟਸ ਜਿਹੜੇ ਉੱਥੇ ਜ਼ਿਆਦਾ ਦਿਸਦੇ ਆ, ਜ਼ਿਆਦਾ ਮਾਤਰਾ ਦੇ ਵਿੱਚ ਇਮੀਗਰੈਂਟ ਉਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਆ। ਇਹ ਹੋਣਾ ਸੰਭਾਵੀ ਸੀਗਾ ਜਦੋਂ ਸਾਡੇ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਇਸ ਨੂੰ ਚਾਈਨਾ ਵਾਇਰਸ, ਕੰਗ ਵਾਇਰਸ ਤੇ ਹੋਰ ਇੱਦਾਂ ਦੀਆਂ ਚੀਜ਼ਾਂ ਦੇਖ ਰਹੇ ਆ, ਕਹਿ ਰਹੇ ਆ ਤੇ ਉਸ ਟਾਈਮ ਦੇ ਉੱਤੇ ਤੇ ਫਿਰ ਉੱਦਾਂ ਦੇ ਲੋਕ ਉਹਨਾਂ ਦੀ ਇੱਕ ਸੁਰਤਾ ਬਣ ਜਾਂਦੀ ਆ ਤੇ ਫਿਰ ਇੱਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ। ਸੋ ਜਿੱਦਾਂ ਆਪਾਂ ਦੇਖਦੇ ਹਾਂ ਵੀ ਸਿੱਖਾਂ ਖਿਲਾਫ ਹੇਟ ਜਿਹੜੀ ਆ ਭਾਰਤ ਦੇ ਵਿੱਚ ਫੈਲਾਈ ਜਾਂਦੀ ਆ ਤੇ ਉਹਨਾਂ ਦੇ ਉੱਤੇ ਕਿੱਦਾਂ ਉਹਨਾਂ ਨੇ ਦਿੱਲੀ ਦੇ ਵਿੱਚ ਬੈਠਿਆਂ ਹਮਲਾ ਕੀਤਾ। ਸੋ ਇਸੇ ਤਰੀਕੇ ਦੇ ਨਾਲ ਜਦੋਂ ਇੱਕ ਕਮਿਊਨਿਟੀ ਨੂੰ ਜਾਣ ਬੁੱਝ ਕੇ ਤੁਸੀਂ ਟਾਰਗੇਟ ਕਰਦੇ ਆ ਗੱਲਾਂ ਦੇ ਵਿੱਚ ਤੇ ਉੱਦਾਂ ਦੇ ਜਿਹੜੇ ਫਿਰਕੂ ਪ੍ਰਸਤ ਲੋਕ ਹੁੰਦੇ ਆ ਤੇ ਉਹ ਨਸਲਵਾਦੀ ਜਿਹੜੇ ਲੋਕ ਹੁੰਦੇ ਆ ਉਹਨਾਂ ਨੇ ਫਿਰ ਇੱਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਜਿਹੜੇ ਦਿੰਦੇ ਆ। ਕਈ ਜਿਹੜੀਆਂ ਆਲਰੇਡੀ ਮੌਤਾਂ ਜਿਹੜੀਆਂ ਇਹ ਹੇਟ ਦੇ ਕਰਕੇ ਹੋ ਚੁੱਕੀਆਂ ਹੋਈਆਂ ਨੇ। ਅਗਲੀ ਗੱਲ ਕਰਦੇ ਜਾਈਏ, ਸੈਨੇਟ ਨੇ ਯੂਨੈਨਿਮਸਲੀ ਇੱਕ ਸੁਰਤਾ ਦੇ ਨਾਲ ਚਾਈਨਾ ਦੀ ਐਕਸਪਰਟ ਕੈਥਰੀਨ ਟਾਈ ਨੂੰ US ਟ੍ਰੇਡ ਰਿਪਰੈਜ਼ੈਂਟੇਟਿਵ ਦੇ ਵਜੋਂ ਜਿਹੜੀ ਆ ਮਨਜ਼ੂਰੀ ਦੇ ਦਿੱਤੀ ਆ। 98 ਵੋਟਾਂ ਇਸ ਦੇ ਹੱਕ ਦੇ ਵਿੱਚ ਜਿਹੜੀਆਂ ਉਹ ਪਈਆਂ ਸੈਨੇਟ ਦੇ ਵਿੱਚ ਤੇ ਕਿਸੇ ਨੇ ਵੀ ਇਸ ਦੇ ਖਿਲਾਫ ਜਿਹੜੀ ਆ ਵੋਟ ਆ ਉਹ ਨਹੀਂ ਪਾਈ। ਇਹ ਕੈਬਨਿਟ ਲੈਵਲ ਦੀ ਇਹ ਜਿਹੜੀ ਪੋਜੀਸ਼ਨ ਹੈਗੀ ਆ ਜਿਸ ਦੇ ਵਿੱਚ ਇਹ ਬਾਕੀ ਮੁਲਕਾਂ ਦੇ ਨਾਲ ਇੰਟਰਨੈਸ਼ਨਲ ਟ੍ਰੇਡ ਤੇ ਨੈਗੋਸੀਏਸ਼ਨ ਜਿਹੜੀਆਂ ਹੋਰ ਮੁਲਕਾਂ ਦੇ ਨਾਲ ਹੁੰਦੀਆਂ ਆ ਇਹਨਾਂ ਦੀ ਨਿਗਰਾਨੀ ਹੇਠ ਬੇਸਿਕਲੀ ਦੇਖ ਰੇਖ ਹੇਠ ਜਿਹੜੀਆਂ ਉਹ ਹੋਣਗੀਆਂ। ਇਸ ਅਹੁਦੇ ਦੇ ਉੱਤੇ ਪਹਿਲੀ ਵਾਰੀ ਕੋਈ ਵੂਮਨ ਆਫ ਕਲਰ ਜਿਹੜੀ ਆ ਉਹ ਕਹਿੰਦੇ ਆ ਉਹ ਆਵੇਗੀ ਤੇ ਹੁਣ ਦੇਖਦੇ ਹਾਂ ਵੀ ਪ੍ਰੈਜ਼ੀਡੈਂਟ ਟਰੰਪ ਹੁਣਾਂ ਦੀ ਬੀਜਿੰਗ ਦੇ ਨਾਲ 4 ਸਾਲ ਬਿਊਟੀਫੁਲ ਟ੍ਰੇਡ ਜਿਹੜੀ ਡੀਲ ਆ ਉੱਥੋਂ ਗੱਲ ਜਿਹੜੀ ਬਣਦੀ ਬਿਲਕੁਲ ਇੱਕ ਦੂਜੇ ਦੇ ਨਾਲ ਸਿੰਘ ਜਿਹੜੇ ਪੂਰੇ ਫਸ ਗਏ ਸੀ ਤੇ ਹੁਣ ਅਮਰੀਕਾ ਜਿਹੜਾ ਆ ਉਹ ਬੀਜਿੰਗ ਦੇ ਨਾਲ ਚਾਈਨਾ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦਾ ਜਿਹੜਾ ਟ੍ਰੇਡ ਆ ਉਹ ਕਰੂਗਾ। ਉਹ ਪਿਛਲੇ ਸਮਿਆਂ ਦੇ ਵਿੱਚ ਚਾਈਨਾ ਦੇ ਦੁਆਰਾ ਜਿਹੜੇ ਐਗਰੀਕਲਚਰ ਦਾ ਜਿਹੜਾ ਸਮਾਨ ਸੀਗਾ ਘੱਟ ਅਮਰੀਕਾ ਦੇ ਵੱਲੋਂ ਜਿਹੜਾ ਉਹ ਖਰੀਦੇ ਜਾਣ ਦੇ ਕਰਕੇ ਇੱਥੋਂ ਦੇ ਫਾਰਮਰਸ ਜਿਹੜੇ ਸੀਗੇ ਉਹ ਹਰਟ ਵੀ ਹੋਏ, ਜਿਨ੍ਹਾਂ ਨੂੰ ਜਿਹੜਾ ਬਾਅਦ ਦੇ ਵਿੱਚ ਸਰਕਾਰੀ ਸਹਾਇਤਾ ਵੀ ਜਿਹੜੀ ਆ ਉਹ ਦਿੱਤੀ ਜਾਂਦੀ ਰਹੀ ਹੈਗੀ। ਸੋ ਹੁਣ ਦੇਖਣਾ ਹੋਊਗਾ ਵੀ ਇਹ ਜਿਹੜਾ ਆ ਕਿ ਕੁਛ ਕਿਹੜਾ ਕਹਿ ਲਓ ਵੀ ਚੀਜ਼ ਆ ਥੈਲੇ 'ਚੋਂ ਬਾਹਰ ਕੱਢਦੇ ਆ ਜਿਸ ਦੇ ਨਾਲ ਚੀਨ ਦੇ ਨਾਲ ਕੋਈ ਸਮਝੌਤਾ ਜਿਹੜਾ ਹੋ ਸਕੂਗਾ ਜਾਂ ਇੱਕ ਦੂਜੇ ਦੇ ਨਾਲ ਜਿਹੜੇ ਅਮਰੀਕਾ ਤੇ ਚੀਨ ਦੇ ਟ੍ਰੇਡ ਨੂੰ ਲੈ ਕੇ ਸਿੰਘ ਫਸੇ ਰਹਿਣਗੇ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਕੈਲੀਫੋਰਨੀਆ ਦੇ ਵਿੱਚ ਜਿੰਨੀਆਂ ਵੀ ਥੀਮ ਪਾਰਕ ਸੀ, ਡਿਜ਼ਨੀਲੈਂਡ ਸੀ, ਇਹ ਸਾਰਾ ਕੁਛ ਯੂਨੀਵਰਸਲ ਸਟੂਡੀਓ ਆ, ਹਾਲੀਵੁੱਡ ਆ, ਸਿਕਸ ਫਲੈਗ, ਮੈਜਿਕ ਮਾਊਂਟੇਨ ਆ, ਇਹਨਾਂ ਨੂੰ ਬੰਦ ਹੋਇਆਂ ਨੂੰ ਅੱਜ ਸਾਲ ਹੋ ਗਿਆ। ਅਤੇ ਡਿਜ਼ਨੀਲੈਂਡ ਵਾਲੇ ਹੁਣ ਉਹ ਕਹਿੰਦੇ ਆ ਵੀ ਆਪਾਂ ਅਪ੍ਰੈਲ 30 ਨੂੰ ਜਿਹੜਾ ਓਪਨ ਕਰਨ ਜਾ ਰਹੇ ਹਾਂ ਡਿਜ਼ਨੀ ਦੇ ਜਿਹੜੇ 2 ਕੈਲੀਫੋਰਨੀਆ ਦੇ ਵਿੱਚ ਥੀਮ ਪਾਰਕਸ ਹੈਗੇ ਆ। ਅਪ੍ਰੈਲ 30 ਨੂੰ CEO ਬੌਬ ਚੈਪਿਕ ਜਿਹੜੇ ਆ ਉਹਨਾਂ ਨੇ ਅੱਜ ਦੱਸਿਆ। ਅਤੇ ਜਿਹੜੇ ਪਾਰਕ ਆ ਉਹ ਸਿਰਫ 15% ਕਪੈਸਿਟੀ ਤੱਕ ਹੀ ਖੁੱਲ੍ਹਣਗੇ, ਪਰ ਰੀਸਟ੍ਰਿਕਸ਼ਨਸ ਬਹੁਤ ਹੋਣਗੀਆਂ। ਸਾਰਿਆਂ ਨੂੰ ਪਤਾ ਆ ਜਦੋਂ ਰਾਈਡਾਂ ਲੈਂਦੇ ਆ ਰੋਲਰ ਕੋਸਟਰ ਵਗੈਰਾ 'ਤੇ ਉਸ ਟਾਈਮ ਦੇ ਉੱਤੇ ਲੋਕ ਸਕਰੀਮ ਕਰਦੇ ਆ, ਚੀਕਾਂ ਮਾਰਦੇ ਆ, ਕਿਉਂਕਿ ਉਹ ਮਾਹੌਲ ਹੀ ਇੱਦਾਂ ਦਾ ਹੁੰਦਾ। ਉਹਦੇ ਉੱਤੇ ਜਿਹੜਾ ਬੈਨ ਲਾਇਆ ਗਿਆ, ਕਹਿੰਦੇ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਸਕਰੀਮ ਨਹੀਂ ਕਰਨ ਦਿੱਤਾ ਜਾਊਗਾ, ਕਿਉਂਕਿ ਜਦੋਂ ਤੁਸੀਂ ਮੂੰਹ ਖੋਲ੍ਹਦੇ ਆ ਉਹਦੇ ਨਾਲ ਜਿਹੜੇ ਡ੍ਰੌਪਲੈਟਸ ਡਿੱਗਦੇ ਹੈਗੇ ਆ, ਉਹਦੇ ਨਾਲ ਜੇ ਕਿਸੇ ਨੂੰ ਕਰੋਨਾ ਹੋਇਆ ਤਾਂ ਉਹ ਕਰੋਨਾ
ਫੈਲ ਸਕਦਾ ਹੈਗਾ। ਅਤੇ ਲਾਸ ਐਂਜਲਸ ਅਤੇ ਔਰੇਂਜ ਕਾਊਂਟੀ ਜਿਹੜੀਆਂ ਹਜੇ ਰੈੱਡ ਦੇ ਵਿੱਚ ਹੈਗੀਆਂ ਆ, ਅਤੇ ਉੱਥੇ ਵੈਕਸੀਨ ਕਾਫੀ ਲੱਗ ਰਿਹਾ ਆ। ਸੋ ਹੋਪਫੁਲੀ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਕਹਿੰਦੇ ਵੀ ਉੱਥੇ ਜਿਹੜੀ ਆ ਉਹਨਾਂ ਦਾ ਜਿਹੜਾ ਟਾਇਰ ਹੈਗਾ ਆ ਟੀਅਰ ਉਹ ਉਹਨੂੰ ਚੇਂਜ ਕਰ ਦਿੱਤਾ ਜਾਊਗਾ। ਜੀ, ਫੋਰਡ ਕੰਪਨੀ ਆਪਣੇ 30,000 ਕਾਮਿਆਂ ਨੂੰ ਕਹਿ ਰਹੀ ਆ ਵੀ ਤੁਸੀਂ ਹੁਣ ਪੱਕਿਆਂ ਹੀ ਇੱਕ ਹਿਸਾਬ ਦੇ ਨਾਲ ਘਰੋਂ ਕੰਮ ਕਰ ਸਕੋਗੇ। ਪੋਸਟ ਪੈਨੇਡੈਮਿਕ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਐਲਾਨ ਕੀਤਾ ਆ। ਲੱਖਾਂ ਹੀ ਜਿਹੜੇ ਇਹਨਾਂ ਦੇ ਕਾਮੇ ਹੈਗੇ ਆ ਫੋਰਡ ਮੋਟਰ ਕੰਪਨੀ ਦੇ ਵਰਲਡ ਵਾਈਡ, ਅਤੇ ਉਹਨਾਂ ਦੇ ਵਿੱਚੋਂ 30,000 ਜਿਹੜੇ ਇੰਪਲੋਈਜ਼ ਆ ਉਹਨਾਂ ਨੂੰ ਵਰਕ ਫਰੋਮ ਹੋਮ ਦੀ ਜਿਹੜੀ ਸੁਵਿਧਾ ਆ ਉਹ ਇਹ ਹੁਣ ਦੇਣ ਜਾ ਰਹੇ ਹੈਗੇ ਆ। ਬਲੂਮਬਰਗ ਦੇ ਨਾਲ ਜਿਹੜੀ ਗੱਲਬਾਤ ਕਰਦੇ ਹੋਏ ਕੰਪਨੀ ਨੇ ਜਿਹੜੇ ਕਹਿੰਦੇ ਵੀ ਉਹ ਦੱਸਿਆ ਵੀ ਹਾਈਬ੍ਰਿਡ ਵਰਕ ਮਾਡਲ ਜਿਹੜਾ ਆ ਉਹ ਅਪਣਾਉਣ ਜਾ ਰਹੇ ਹੈਗੇ ਆ, ਜਿਸ ਦੇ ਵਿੱਚ ਕੁਛ ਸਮਾਂ ਘਰ ਤੋਂ ਅਤੇ ਕੁਛ ਸਮਾਂ ਜਿਹੜਾ ਆਫਿਸ ਤੋਂ ਆ ਕੇ ਜਿਹੜਾ ਆ ਉਹ ਕੰਮ ਕਰਨਾ ਪਊਗਾ। ਇੱਦਾਂ ਦਾ ਜਿਹੜਾ ਕੰਮ ਆਲਰੇਡੀ IT ਦੀਆਂ ਜਿਹੜੀਆਂ ਕੰਪਨੀਜ਼ ਆ ਸਿਲੀਕਨ ਵੈਲੀ ਦੇ ਵਿੱਚ ਇਹ ਮਾਡਲ ਦੇਖਣ ਨੂੰ ਮਿਲਦਾ ਸੀ। ਹੁਣ ਇੱਦਾਂ ਲੱਗ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੀ ਜਿਹੜੀ ਉਹ ਜ਼ਿਆਦਾ ਵਰਤੋਂ ਹਰਜੋਤ ਸਿੰਘ ਜੀ ਕੀਤੀ ਜਾਊਗੀ, ਕਿਉਂਕਿ ਕੰਪਨੀਆਂ ਵੀ ਦੇਖਦੀਆਂ ਆ ਵੀ ਹੁਣ ਦੇਖੋ 30,000 ਬੰਦਿਆਂ ਨੂੰ ਬਿਠਾਉਣ ਦੇ ਲਈ ਘੱਟ ਥਾਂ ਚਾਹੀਦੀ ਹੈ, ਕਿੰਨੇ ਹਜ਼ਾਰ ਸਕੁਏਅਰ ਫੁੱਟ ਉਹਨਾਂ ਨੂੰ ਘੱਟ ਏਰੀਆ ਰੈਂਟ ਕਰਨਾ ਪਊਗਾ ਜਾਂ ਨਵਾਂ ਬਣਾਉਣਾ ਪਊਗਾ। ਲੋਕ ਆਪਣੇ ਘਰਾਂ ਦੇ ਵਿੱਚੋਂ ਕੰਮ ਕਰਨਗੇ ਅਤੇ ਉਹ ਸਹੂਲਤ ਦੀ ਜਿਹੜੀ ਉਹ ਹੁਣ ਹੈਲਪ ਜਿਹੜੀ ਮਦਦ ਆ ਉਹ ਆਪਣੀਆਂ ਕੰਪਨੀਆਂ ਨੂੰ ਅੱਗੇ ਲੈ ਕੇ ਜਾਣ ਦੇ ਲਈ ਕਰ ਰਹੇ ਆ। ਅਤੇ ਆਪਾਂ ਦੇਖਿਆ ਵੀ ਇਸ ਸਮੇਂ ਦੇ ਦੌਰਾਨ ਵਰਕ ਫਰੋਮ ਹੋਮ ਕਲਚਰ ਦੇ ਵਿੱਚ ਲੋਕ ਬਹੁਤ ਜ਼ਿਆਦਾ ਸਟਰੈਸ ਆ ਅਤੇ ਕੰਮ ਉਹਨਾਂ ਤੋਂ ਬਹੁਤ ਜ਼ਿਆਦਾ ਜਿਹੜਾ ਉਹ ਲਿਆ ਗਿਆ ਹੈਗਾ। ਸੋ ਕੰਪਨੀਆਂ ਨੂੰ ਇਹ ਵੀ ਚੀਜ਼ ਦੇਖਦਾ ਹੈ ਵੀ ਘਰੇ ਬਿਠਾਓ ਅਤੇ ਕੰਮ ਇਹਨਾਂ ਤੋਂ ਜ਼ਿਆਦਾ ਲਿਆਓ। ਜੀ, ਸੋ ਆਪਾਂ ਬ੍ਰੇਕ ਵੀ ਲੈਣੀ ਆ। ਬ੍ਰੇਕ ਤੋਂ ਪਹਿਲਾਂ $1,400 ਦੀ ਜੇ ਸਟਿਮੂਲਸ ਚੈੱਕ ਦੀ ਗੱਲ ਕਰਦੇ ਜਾਈਏ, ਬੈਂਕਾਂ ਰਿਪੋਰਟ ਕਰ ਰਹੀਆਂ। ਇੱਕ ਬੈਂਕ ਨੇ ਰਿਪੋਰਟ ਕੀਤਾ ਵੀ $9,800 ਤੱਕ ਵੀ ਇੱਕ ਪਰਿਵਾਰ ਨੂੰ ਜਿਹੜੇ ਉਹਦੇ ਬੈਂਕ ਦੇ ਵਿੱਚ ਪੈਸੇ ਆਏ ਹੈਗੇ ਆ। ਸੋ ਇਹਦੇ ਬਾਰੇ ਇੱਕ ਟਿਪ ਜਿਹੜੀ ਆ ਜਿਹੜੇ ਅਮਰੀਕਾ ਦੇ ਸਭ ਤੋਂ ਅਮੀਰ ਜਿਹੜੇ ਹੈਗੇ ਆ ਹਾਥਵੇਜ਼ ਕੰਪਨੀ ਦੇ CEO ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ $1,400 ਆ ਜੇ ਤੁਸੀਂ ਆਪਣੇ ਕ੍ਰੈਡਿਟ ਕਾਰਡ, ਵਾਰਨ ਬਫੇ ਜਿਹੜੇ ਆ CEO ਉਹਨਾਂ ਨੇ ਇਹ ਕਿਹਾ ਵੀ ਮੈਨੂੰ ਤਾਂ ਮਿਲਣੇ ਨਹੀਂ ਕਿਉਂਕਿ ਮੇਰੀ 1 ਲੱਖ ਤਨਖਾਹ ਆ, ਪਲੱਸ ਉਹਨਾਂ ਨੂੰ ਡਿਵੀਡੈਂਡਸ ਆਉਂਦੇ ਹੈਗੇ ਆ, ਪਰ ਜਿਨ੍ਹਾਂ ਨੂੰ ਕਹਿੰਦੇ ਇਹ ਪੈਸੇ ਮਿਲਣੇ ਆ ਮੇਰੀ ਉਹਨਾਂ ਨੂੰ ਐਜ਼ ਕਿਉਂਕਿ ਅਮੀਰ ਆ ਦੁਨੀਆ ਦੇ ਉਹ ਸਭ ਤੋਂ, ਅਤੇ ਉਹਨਾਂ ਨੂੰ ਪਤਾ ਪੈਸੇ ਨੂੰ ਕਿੱਦਾਂ ਮੈਨੇਜ ਕਰਨਾ, ਸਾਰਿਆਂ ਨੂੰ ਸਲਾਹ ਇਹ ਆ ਵੀ ਆਪਣੀ ਕ੍ਰੈਡਿਟ ਕਾਰਡਾਂ ਦੀ ਜਿਹੜੀ ਡੈਪਟ ਆ, ਕ੍ਰੈਡਿਟ ਕਾਰਡ 'ਤੇ ਜਿਹੜੀਆਂ ਤੁਹਾਡੇ ਜੇ ਕੋਈ ਬਿੱਲ ਹੈਗੇ ਉਹਨਾਂ ਨੂੰ ਪੇ ਆਫ ਕਰੋ ਇਹਨਾਂ ਪੈਸਿਆਂ ਦੇ ਨਾਲ, ਐਕਸਟਰਾ ਦੇ ਨਾਲ, ਕਿਉਂਕਿ ਕ੍ਰੈਡਿਟ ਕਾਰਡਾਂ ਦੇ ਉੱਤੇ ਤੁਹਾਨੂੰ 18% ਤੋਂ ਲੈ ਕੇ 26% ਤੱਕ ਜਿਹੜੀਆਂ ਕੰਪਨੀਆਂ ਆ ਉਹ ਇੰਟਰਸਟ ਚਾਰਜ ਕਰਦੀਆਂ ਹੈਗੀਆਂ। ਸੋ ਇਹ ਉਹਨਾਂ ਨੇ ਸੁਜੈਸ਼ਨ ਦਿੱਤਾ ਹੈ ਪੂਰੇ ਅਮਰੀਕਨਸ ਨੂੰ ਵੀ ਇੱਥੇ ਤੁਸੀਂ ਆਪਣੇ ਜਿਹੜੇ ਪੈਸੇ ਆ ਵਰਤੋ, ਕਰਜ਼ਾ ਮੁਕਤ ਹੋ। ਜੀ ਹਾਂ, ਬਾਕੀ ਜਿਨ੍ਹਾਂ ਨੇ ਰੈਂਟ ਦੇਣ ਵਾਲੇ ਆ, ਬਿੱਲ ਬੁੱਲ ਬੱਤੀਆਂ ਹੋਰ ਦੇਣ ਵਾਲੇ ਆ, ਉਸ ਹਿਸਾਬ ਦੇ ਨਾਲ ਜਿਹੜਾ ਉਹ ਦੇਖੋ। ਅਤੇ ਹਰਜੋਤ ਸਿੰਘ ਜੀ, ਆਈ ਥਿੰਕ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਰੈਂਟ 'ਤੇ ਜਿਹੜੀ ਮੌਰਗੇਜ ਹੈਲਪ ਜਿਹੜੀ ਇਹ ਸਟਿਮੂਲਸ ਬਿੱਲ ਦੇ ਵਿੱਚ ਹੋਊਗੀ, ਸੋ ਕੈਲੀਫੋਰਨੀਆ ਵਾਲੇ ਵੀ ਸ਼ਾਇਦ ਇੱਦਾਂ ਦਾ ਇੱਕ ਪ੍ਰੋਗਰਾਮ ਸ਼ੁਰੂ ਕਰਨਗੇ ਜਿਹਦੇ ਵਿੱਚ ਹੋਮ ਓਨਰਸ ਨੂੰ ਜਿਹੜੇ ਮੌਰਗੇਜ ਦੇ ਵਿੱਚ ਪਿੱਛੇ ਆ ਜਾਂ ਜਿਹੜੇ ਰੈਂਟਰਸ ਆ ਜਿਹੜੇ ਰੈਂਟ ਦੇ ਵਿੱਚ ਪਿੱਛੇ ਆ ਉਹਨਾਂ ਨੂੰ ਕੁਛ ਸਹਾਇਤਾ ਜਿਹੜੀ ਉਹ ਮਿਲ ਸਕਦੀ ਆ। ਸੋ ਹੋਪਫੁਲੀ ਆਈਦਰ ਕਾਊਂਟੀ ਪੱਧਰ ਦੇ ਉੱਤੇ ਜਾਂ ਸਟੇਟ ਪੱਧਰ ਦੇ ਉੱਤੇ ਇਹ ਜਿਹੜਾ ਪ੍ਰੋਗਰਾਮ ਜਲਦ ਜਿਹੜਾ ਆ ਉਹ ਐਲਾਨਿਆ ਜਾ ਸਕਦਾ ਆ। ਸੋ ਜ਼ਰੂਰ ਇਸ ਚੀਜ਼ ਦੇ ਪ੍ਰਤੀ ਜਿਹੜਾ ਉਹ ਤੁਹਾਨੂੰ ਅਸੀਂ ਜਿਹੜਾ ਆਗਾਹ ਆ ਉਹ ਕਰ ਦੇਵਾਂਗੇ। ਜਿਨ੍ਹਾਂ ਨੂੰ ਜ਼ਰੂਰਤ ਆ ਫਿਰ ਉਸ ਹਿਸਾਬ ਦੇ ਨਾਲ ਉਸ ਨੂੰ ਵਰਤ ਸਕਦੇ ਆ। ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਰੀਅਲ ਅਸਟੇਟ ਮੌਰਗੇਜ ਲੋਨਸ ਆ ਉਸ ਦੇ ਬਾਰੇ ਗੱਲਬਾਤ ਕਰਾਂਗੇ ਜ਼ੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਦੇ ਮੋਹਨ ਚੀਮਾ ਹੋਣਾ ਦੇ ਨਾਲ। ਅਤੇ ਉਸ ਤੋਂ ਪਹਿਲਾਂ ਜਿਹੜੇ ਬਾਈਡਨ ਹੋਣਾ ਨੇ ਆਪਣੀ ਇੰਟਰਵਿਊਜ਼ ਦੇ ਵਿੱਚ ਕੱਲ੍ਹ ਜਿਹੜੀ ABC ਨਿਊਜ਼ ਦੇ ਨਾਲ ਉਹਨਾਂ ਨੇ ਕੀਤੀ ਆ, ਉਹ ਫਿਲਬਸਟਰ ਨੂੰ ਚੇਂਜ ਕਰਨ ਦੀ ਜਿਹੜੇ ਆ ਉਹ ਸਪੋਰਟ ਦੇ ਵਿੱਚ ਹੈਗੇ ਨੇ। ਸੋ ਫਿਲਬਸਟਰ ਰਾਈਟ ਨਾਓ ਇੱਕ ਹਿਸਾਬ ਦੇ ਨਾਲ ਵਿਰੋਧੀ ਪਾਰਟੀ ਦੇ ਵੱਲੋਂ ਜਿਹੜਾ ਉਹ ਵਰਤ ਲਿਆ ਜਾਂਦਾ ਆ ਹਮੇਸ਼ਾ ਹੀ, ਜਿਹੜੇ ਬਿੱਲ ਦੇ ਉੱਤੇ ਕੋਈ ਐਕਸ਼ਨ ਜਿਹੜਾ ਉਹ ਨਾ ਲੈਣਾ ਚਾਹੁੰਦੇ ਹੋਣ। ਅਤੇ ਉਹ ਕਹਿੰਦੇ ਆ ਵੀ ਜਿਸ ਟਾਈਮ ਦੇ ਉੱਤੇ ਮੈਂ ਸੈਨੇਟ ਜੁਆਇਨ ਕੀਤੀ ਸੀ ਉਸ ਹਿਸਾਬ ਦਾ ਫਿਲਬਸਟਰ ਜਿਹੜਾ ਉਹ ਹੋਣਾ ਚਾਹੀਦਾ ਹੈਗਾ ਆ। ਅਤੇ ਕਹਿੰਦੇ ਵੀ ਹੁਣ ਰਾਈਟ ਨਾਓ ਇਹ ਕੰਟਰੋਵਰਸ਼ੀਅਲ ਇੱਕ ਹਿਸਾਬ ਦੇ ਨਾਲ ਪ੍ਰੈਕਟਿਸ ਜਿਹੜੀ ਹੋਈ ਆ। ਬਹੁਤੇ ਡੈਮੋਕ੍ਰੇਟਸ ਫਿਲਬਸਟਰ ਨੂੰ ਪੂਰੀ ਤਰ੍ਹਾਂ ਹਟਾਉਣ ਦੀ ਮੰਗ ਕਰ ਰਹੇ ਆ ਅਤੇ ਰਿਪਬਲਿਕਨਸ ਇਹ ਕਹਿੰਦੇ ਆ ਵੀ ਜੇ ਫਿਲਬਸਟਰ ਹਟਾ ਦਿੱਤਾ ਗਿਆ ਤਾਂ ਇੱਕ ਹਿਸਾਬ ਦੇ ਨਾਲ ਡੈਮੋਕ੍ਰੇਸੀ ਜਿਹੜੀ ਉਹ ਖਤਮ ਹੋ ਜਾਵੇਗੀ। ਸੋ ਡਰਾਮੈਟਿਕ ਥੋੜ੍ਹਾ ਜਿਹੀਆਂ ਗੱਲਾਂ ਜਿਹੜੀਆਂ ਸਾਰੇ ਪਾਸਿਓਂ ਜਿਹੜੀਆਂ ਆਪਾਂ ਨੂੰ ਸੁਣਨ ਨੂੰ ਮਿਲ ਜਾਂਦੀਆਂ ਨੇ। ਸੋ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ ਅਤੇ ਫਿਰ ਬ੍ਰੇਕ ਤੋਂ ਬਾਅਦ ਦੇ ਵਿੱਚ ਆਉਂਦੇ ਹਾਂ ਅਤੇ ਗੱਲਬਾਤ ਜਿਹੜੀ ਉਹ ਆਪਾਂ ਇੱਦਾਂ ਹੀ ਜਾਰੀ ਰੱਖਾਂਗੇ ਜੀ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOBO Yuba City 1450 AM KIID Sacramento 1470 AM KCVR Lodi Stockton 1570 AM ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਜ਼ਨੋ ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ। ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ ਜਿਵੇਂ ਕਿ ਆਇਲ ਚੇਂਜਸ ਬ੍ਰੇਕਸ ਆਦਿ। ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ। ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ। ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ। ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ ਅਤੇ ਕੂਪਨ ਕੋਡ ਗੁਰਦੀਪ ਸ਼ੇਰਗਿੱਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ। ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਜੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 559-485-1140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com। ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ 5594851140। Law offices of Iqbal Singh Banks ਹਰ ਤਰ੍ਹਾਂ ਦੇ ਇਮੀਗ੍ਰੇਸ਼ਨ ਫੈਮਿਲੀ ਲਾ ਸਟੇਟ ਪਲੈਨਿੰਗ ਦੀਆਂ ਜ਼ਰੂਰਤਾਂ ਦੇ ਲਈ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ Law offices of Iqbal Singh Banks ਵਸੀਹਤ ਪਾਵਰ ਆਫ ਅਟਰਨੀ ਡਾਈਵੋਰਸ ਕੇਸਿਸ ਅਤੇ ਇਮੀਗ੍ਰੇਸ਼ਨ ਦੇ ਹਰ ਤਰ੍ਹਾਂ ਦੇ ਕੇਸਿਸ ਦਾ ਕੰਮ ਕਰਦੇ ਹਨ। ਕਾਲ ਅਟਰਨੀ ਇਕਬਾਲ ਸਿੰਘ ਬੈਂਸ 5598901007 559-890-1007 5598901007। ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ ਵਿਖੇ ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 5092551299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ 5592551299। ਕਨਵੀਨੀਅੰਸ ਸਟੋਰ ਦੇ ਵਿੱਚ ਕੰਮ ਕਰਨ ਵਾਸਤੇ ਜ਼ਰੂਰਤ ਹੈ ਵਰਕਰਾਂ ਦੀ। ਜੇ ਤੁਸੀਂ ਚੰਗੀ ਤਨਖਾਹ ਲੈਣਾ ਚਾਹੁੰਦੇ ਹੋ ਤੇ ਕਨਵੀਨੀਅੰਸ ਸਟੋਰ ਵਿੱਚ ਕੰਮ ਕਰਨ ਦੇ ਇੱਛੁਕ ਹੋ ਤਾਂ ਅੱਜ ਹੀ ਸੰਪਰਕ ਕਰੋ। ਸਟੋਰ ਫਰਾਂਟ ਮਿਲਟਨ ਲੇਕ ਦੇ ਨੇੜੇ ਹੈ। ਇੱਥੇ ਚੰਗੀ ਤਨਖਾਹ ਵੀ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ ਕਰੋ 559-824-2036 5598242036। ਸਿਮਰਨ ਗਰੁੱਪ ਟਰੱਕਿੰਗ ਕੰਪਨੀ ਵਾਲਿਆਂ ਨੂੰ ਇਸ ਮੌਕੇ ਟੀਮ ਡਰਾਈਵਰਜ਼ ਅਤੇ ਸੋਲੋ ਡਰਾਈਵਰਜ਼ ਦੀ ਜ਼ਰੂਰਤ ਹੈ। ਟੀਮ ਡਰਾਈਵਰਜ਼ ਨੂੰ 58 ਸੈਂਟ ਪਰ ਮਾਈਲ ਅਤੇ ਸੋਲੋ ਡਰਾਈਵਰਜ਼ ਨੂੰ 52 ਸੈਂਟ ਪਰ ਮਾਈਲ ਮਿਲਣਗੇ। ਨਵੇਂ ਟਰੱਕ ਚਲਾਉਣ ਲਈ ਮਿਲਣਗੇ। 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਸਤਵਿੰਦਰ ਸਿੰਘ ਰੰਧਾਵਾ 559-545-8181 5595458181। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 4087227698। ਖੁੱਲ ਗਿਆ ਉਹ ਬਈ ਕੀ ਖੁੱਲ ਗਿਆ? ਕੋਲੀਆ ਟਰੱਕ ਡਰਾਈਵਿੰਗ ਸਕੂਲ ਖੁੱਲ ਗਿਆ ਫ੍ਰੈਜ਼ਨੋ ਵਿੱਚ ਹਾਈਵੇ 99 ਅਤੇ 180 ਦੀ ਨੁੱਕਰ ਤੇ। ਬਹੁਤ ਹੀ ਵਾਜਿਬ ਕੀਮਤ ਅਤੇ 25 ਸਾਲ ਤੋਂ ਵਧੇਰੇ ਤਜਰਬੇ ਵਾਲੇ ਅਧਿਆਪਕਾਂ ਦੁਆਰਾ ਸਿਖਲਾਈ ਦਿੱਤੀ ਜਾ ਰਹੀ ਹੈ। ਕਾਰ ਚਾਹੇ ਟਰੱਕ ਆਟੋਮੈਟਿਕ ਅਤੇ ਗੇਅਰਾਂ ਵਾਲੇ 10 ਸਪੀਡ ਟਰੱਕ 53 ਫੁੱਟੇ ਟ੍ਰੇਲਰ ਉੱਤੇ ਵੀ ਸਿਖਲਾਈ ਉਪਲਬਧ ਹੈ। ਲਾਇਸੈਂਸ ਲੈਣ ਤੋਂ ਬਾਅਦ ਨੌਕਰੀ ਦਿਵਾਉਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਲਈ ਰਿਹਾਇਸ਼ ਦਾ ਪ੍ਰਬੰਧ, ਟਰੱਕਾਂ ਲਈ ਖੁੱਲੀ ਪਾਰਕਿੰਗ, 48 ਸਟੇਟ ਦੇ ਲਈ ਡਰਾਈ ਲੋਡ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਾਂ ਦੀ ਜ਼ਰੂਰਤ ਹੈ। ਵੀਕਲੀ ਤਨਖਾਹ ਮਿਲੇਗੀ। ਟਰੱਕ ਰਿਪੇਅਰ ਦਾ ਕੰਮ ਕਰਦੇ ਹਨ ਤੇ ਟਾਇਰਾਂ ਦੀ ਵੱਡੀ ਸੇਲ ਲੱਗੀ ਹੈ। ਗੱਲ ਕੀ ਸਾਰੀਆਂ ਸਹੂਲਤਾਂ ਨਾਲ ਭਰਪੂਰ ਇੱਕੋ ਜਗ੍ਹਾ ਢੋਲੀਆ ਟਰੱਕ ਡਰਾਈਵਿੰਗ ਸਕੂਲ 2306 ਵੈਸਟ ਡੈਨ ਟ੍ਰਾਂਕਵਿਲੋ ਡਰਾਈਵ ਫ੍ਰੈਜ਼ਨੋ। ਹੋਰ ਜਾਣਕਾਰੀ ਲਈ ਕਾਲ 559-266-3737 ਜਾਂ 559-264-3737। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਆਇਆਂ ਨੂੰ, ਸਵਾਗਤ ਹੈ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਐਨ ਜੀ। ਤੇ ਆਪਣੇ ਨਾਲ ਹਰਜੋਤ ਸਿੰਘ ਜੀ ਇਸ ਟਾਈਮ ਜ਼ੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਤੋਂ ਮੋਹਨ ਸਿੰਘ ਚੀਮਾ ਜੀ ਆਪਣੇ ਨਾਲ ਜੁੜ ਚੁੱਕੇ ਆ, ਜਿਸ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਉਹ ਆਪਣੇ ਨਾਲ ਗੱਲਬਾਤ ਕਰਨਗੇ ਅਤੇ ਦੱਸਣਗੇ ਰੀਅਲ ਅਸਟੇਟ ਅਤੇ ਜਿਹੜੇ ਮੌਰਗੇਜਸ ਨੂੰ ਲੈ ਕੇ ਕੀ ਲੇਟੈਸਟ ਅਪਡੇਟਸ ਆ। ਮੋਹਨ ਸਿੰਘ ਚੀਮਾ ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ ਰਾਜਕਿਰਨ ਭਾਜੀ, ਤੁਹਾਨੂੰ ਖਾਲਸਾ ਭਾਜੀ, ਤੁਹਾਨੂੰ ਤੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਤੇ ਮੋਹਨ ਚੀਮਾ ਜੀ, ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਪਣੀਆਂ ਆਈਡੀਜ਼ ਸ਼ੇਅਰ ਕਰ ਦਿਓ ਜੀ। ਜੀ ਭਾਜੀ, ਸੋ ਜੀ ਮੈਂ ਜ਼ੈਂਡਰ ਮੌਰਗੇਜ ਤੇ ਜ਼ੈਂਡਰ ਰੀਅਲ ਅਸਟੇਟ ਨਾਲ ਜੀ, ਜਿਹੜੀ ਸਾਡੀ ਲੋਨ ਦੀ ਆਈਡੀ ਹੈਗੀ ਹੈ ਉਹ ਹੈਗੀ ਹੈ NMLS ਆਈਡੀ ਨੰਬਰ 698952। ਤਾਂ ਜਿਹੜੀ ਸਾਡੀ ਰੀਅਲ ਅਸਟੇਟ ਦੀ ਆਈਡੀ ਹੈਗੀ ਹੈ ਉਹ ਹੈਗੀ ਜੀ 02067197 ਜੀ। ਜੀ ਮੋਹਨ ਚੀਮਾ ਜੀ, ਗੱਲਬਾਤ ਦੀ ਜੇ ਆਪਾਂ ਸ਼ੁਰੂਆਤ ਕਰਦੇ ਜਾਈਏ, ਕੋਵਿਡ ਦੇ ਦੌਰਾਨ ਜਿਹੜੇ ਕਾਫੀ ਲੈਂਡਰਸ ਆ ਕਹਿੰਦੇ ਉਹਨਾਂ ਨੇ ਜੰਬੋ ਲੋਨਸ ਇੱਕ ਹਿਸਾਬ ਦੇ ਨਾਲ ਲੈਂਡ ਕਰਨੇ ਤਕਰੀਬਨ ਬੰਦ ਜੇ ਕਰਤੇ ਸੀ ਜਾਂ ਬਹੁਤ ਜ਼ਿਆਦਾ ਘਟਾ ਦਿੱਤੇ ਸੀਗੇ। ਕੀ ਜੰਬੋ ਲੋਨਸ ਮੁੜ ਦੁਬਾਰਾ ਵਾਪਸੀ ਕਰ ਰਹੇ ਨੇ? ਹਾਂਜੀ, ਇਹ ਬਹੁਤ ਅੱਛਾ ਸਵਾਲ ਹੈ ਰਾਜਕਿਰਨ ਭਾਜੀ। ਕੋਵਿਡ ਦੇ ਦੌਰਾਨ ਵਾਕਈ ਜਿਹੜੇ ਜੰਬੋ ਲੋਨਸ ਹੁੰਦੇ ਨੇ, ਦੇ ਆਰ ਬੇਸਿਕਲੀ ਨਾਨ ਕੁਆਲੀਫਾਈਡ ਮੌਰਗੇਜਸ। ਇਹਦਾ ਭਾਵ ਇਹ ਹੈਗਾ ਕਿ ਇਹਨਾਂ ਨੂੰ ਕੋਈ ਸਰਕਾਰ ਦੀ ਬੈਕਅਪ ਨਹੀਂ ਹੁੰਦੀ। ਇਹ ਬੈਂਕ ਦੇ ਆਪਣੇ ਡਿਸੀਜਨ ਹੁੰਦੇ, ਜੇ ਕੱਲ ਨੂੰ ਕੋਈ ਲੋਨ ਜਾਂ ਪੇਮੈਂਟ ਨਾ ਦੇਵੇ ਤੇ ਉਹ ਬੈਂਕ ਦੀ ਕਲੋ ਲਾਸ ਹੁੰਦਾ, ਉਹਦੇ ਵਿੱਚ ਜੋ ਵੀ ਹੁੰਦਾ ਉਹਨਾਂ ਨੂੰ। ਸੋ ਇਹਦੇ ਵਿੱਚ ਗਵਰਨਮੈਂਟ ਕੋਈ ਬੈਕਅਪ ਨਹੀਂ ਕਰਦੀ। ਜਿਵੇਂ ਕਿ ਨਾਰਮਲੀ ਤੁਹਾਨੂੰ ਸੁਣ ਚ ਆਉਂਦਾ ਹੋਏਗਾ ਵੀ ਤੁਹਾਡੀ ਕਨਫੋਰਮਿੰਗ ਲੋਨ ਲਿਮਿਟ ਜਿਵੇਂ ਹੈਗੀ ਹੈ, ਜਿਹੜੀ ਹੈਗੀ ਉਹ ਅਰਾਊਂਡ 548 ਦੇ ਲਾਗੇ ਹੈਗੀ ਹੈ। ਸੋ ਜਿਨ੍ਹਾਂ ਦੇ ਲੋਨ ਤੇ ਇੱਥੋਂ ਤੱਕ ਹੁੰਦੇ ਆ, ਉਹਨਾਂ ਨੂੰ ਕਾਫੀ ਹੱਦ ਤੱਕ ਸਰਕਾਰ ਦੀ ਵੀ ਬੈਕਅਪ ਹੁੰਦੀ ਹੈ, ਬੈਂਕਸ ਨੂੰ ਵੀ ਤੇ ਕਲਾਇੰਟਸ ਨੂੰ ਵੀ ਇਹਨਾਂ ਨੂੰ ਲੋਨ ਤੁਸੀਂ ਦੇ ਦਿਓ। ਤੇ ਜਿਨ੍ਹਾਂ ਦਾ ਲੋਨ 548 ਤੋਂ ਉੱਪਰ ਚੱਲ ਜਾਂਦਾ, ਉਹ ਫਿਰ ਆ ਜਾਂਦਾ ਜੰਬੋ ਲੋਨਸ ਦੇ ਵਿੱਚ। ਠੀਕ ਹੈ ਜੀ। ਸੋ ਕੋਵਿਡ ਦੇ ਦੌਰਾਨ ਜਿਹੜੇ ਬੈਂਕ ਸੀਗੇ ਉਹ ਵੀ ਕਾਫੀ ਡਰੇ ਸੀਗੇ ਵੀ ਇਹ ਅਸੀਂ ਜਿੰਨੇ ਪੈਸੇ ਵੰਡਦੇ ਆ, ਲੋਨ ਦਿੰਦੇ ਆ, ਤੇ ਉਹਨਾਂ ਨੂੰ ਇਹ ਖਤਰਾ ਸੀਗਾ ਵੀ ਕੱਲ ਨੂੰ ਪੈਸੇ ਜੇ ਸਾਨੂੰ ਨਾ ਮੋੜਨ ਤੇ ਉਹਨਾਂ ਦਾ ਆਪਣਾ ਇੰਟਾਇਰਲੀ 100% ਲਾਸ ਜਿਹਾ ਹੋ ਜਾਂਦਾ। ਬਟ ਹੁਣ ਕਿਉਂਕਿ ਥੋੜੀ ਬਹੁਤੀ ਕਹਿ ਲਓ ਵੀ ਕੋਵਿਡ ਦੇ ਦੌਰਾਨ ਵੀ ਮਾਰਕੀਟ ਸਟਰੋਂਗ ਚੱਲਦੀ ਰਹੀ, ਕਾਫੀ ਲੈਂਡਿੰਗ ਹੋਈ, ਕਾਫੀ ਬੈਂਕਾਂ ਨੇ ਪੈਸੇ ਰੀਫਾਈਨੈਂਸ ਦੇ ਕਹਿ ਲਓ ਵੀ ਲਾਏ, ਤੇ ਹੁਣ ਜਿਹੜੀ ਬੈਂਕ ਨਾ ਦੇ ਆਰ ਸਿਟਿੰਗ ਸਟਰੋਂਗ ਐਟ ਦਿਸ ਮੋਮੈਂਟ। ਤਾਂ ਹੁਣ ਅੱਜ ਦੀ ਹੀ ਖਬਰ ਹੈਗੀ ਆ ਵੀ ਹੁਣ ਜਿਹੜੇ ਹੈਗੇ ਆ ਜੰਬੋ ਲੋਨ ਜਿਹੜੇ ਹੈਗੇ ਆ ਉਹ ਮਾਰਕੀਟ 'ਚ ਕੁਛ ਜਿਹੜੇ ਵੱਡੇ ਸਟਰੋਂਗ ਲੈਂਡਰਸ ਹੈਗੇ ਆ, ਦੇ ਆਰ ਕਮਿੰਗ ਬੈਕ ਵਿਦ ਇਟ। ਇੱਕ ਜਿਹੜਾ ਲੈਂਡਰ ਹੈਗਾ, ਜਿਹੜਾ ਅੱਜ ਦੀ ਖਬਰ ਸਾਨੂੰ ਆਈ ਸੀ ਵੀ ਉਹ ਕਹਿ ਰਹੇ ਵੀ ਅਸੀਂ ਅਪ ਟੂ 89.9%, ਯਾਨੀ ਕਿ ਜੇ ਤੁਹਾਡੇ 10% ਵੀ ਹੈਗਾ, ਜੇ ਤੁਹਾਡੀ ਇਨਕਮ ਕੁਆਲੀਫਾਈ ਕਰਦੀ ਹੈ ਤੇ ਤੁਸੀਂ ਹੁਣ ਵੀ ਜਿਹੜਾ ਕਹ ਲਓ ਵੀ ਜੰਬੋ ਲੋਨ ਲੈ ਸਕਦੇ ਹੋ। ਸੋ ਜਿਨ੍ਹਾਂ ਦੇ ਵੀ ਲੋਨ ਯਾਨੀ ਕਿ ਜੇ ਵੱਡੇ ਹੈਗੇ ਆ ਜਾਂ ਉਹਨਾਂ ਨੂੰ ਕੋਈ ਪ੍ਰੋਬਲਮ ਸੀਗੀ ਪਹਿਲਾਂ ਵੀ ਉਹਨਾਂ ਕੋਲ ਮਿਨੀਮਮ 20% ਡਾਊਨ ਦੇਣੀ ਪੈਂਦੀ ਸੀ, ਪਰ ਜੇ ਹੁਣ ਉਹ ਕਰਾਉਣਾ ਚਾਹੁੰਦੇ ਨੇ, ਐਜ਼ ਲੌਂਗ ਐਜ਼ ਉਹਨਾਂ ਦੀ ਇਨਕਮ ਤੇ ਕ੍ਰੈਡਿਟ ਕੁਆਲੀਫਾਈ ਕਰਦਾ, ਤੇ ਉਹ ਜੰਬੋ ਲੋਨ ਵਾਸਤੇ ਜੇ ਸਾਨੂੰ ਕੋਈ ਜਾਣਕਾਰੀ ਲੈਣਾ ਚਾਹੁੰਦੇ ਨੇ, ਨੰਬਰ ਸਾਡਾ ਹੈਗਾ ਜੀ 559-905-2575। ਇਸ ਨੰਬਰ ਤੇ ਉਹ ਕਾਲ ਕਰਕੇ ਸ਼ੋਅ ਤੋਂ ਬਾਅਦ ਸਾਨੂੰ ਜਿਹੜੇ ਵੀ ਸਵਾਲ ਹੈ ਉਹ ਪੁੱਛ ਸਕਦੇ ਨੇ ਜੀ। ਸੋ ਬਿਲਕੁਲ ਮੋਹਨ ਸਿੰਘ ਚੀਮਾ ਜੀ, ਥੋੜਾ ਜਿਹਾ ਐਡ ਕਰਦਾ ਮੈਂ। ਤੁਸੀਂ ਸਿਰਫ ਫ੍ਰਿਜ਼ਨੋ ਕਾਉਂਟੀ ਦਾ ਲਿਮਿਟ ਦੱਸੀ ਹੈ 541,000। ਸੋ ਪੂਰੇ USA ਦੇ ਵਿੱਚ ਅਲੱਗ-ਅਲੱਗ ਕਾਉਂਟੀਜ਼ ਦੀ ਲਿਮਿਟ ਵੱਖ-ਵੱਖ ਆ। ਜਿਸ ਤਰ੍ਹਾਂ ਸਾਡੇ ਬੇ ਏਰੀਏ 'ਚ ਜਿੰਨੇ ਅਲਾਮੀਡਾ, ਸੈਂਟਾ ਕਲਾਰਾ ਕਾਉਂਟੀ ਦੀ ਲਿਮਿਟ ਜਿਹੜੀ ਆ ਕਨਫਰਮਿੰਗ ਲੋਨ ਦੀ 8,22,000 ਤਾਈਂ ਆ। ਸੈਕਰਾਮੈਂਟੋ 'ਚ 5,98,000 ਤਾਈਂ ਆ। ਇਹ ਥੋੜਾ ਜਿਹਾ ਦੱਸ ਦਿਓ ਕਿਉਂਕਿ ਉਹਦੇ ਨਾਲ ਫਿਰ ਕਿਉਂਕਿ ਤੁਸੀਂ ਸਾਰੇ ਕੈਲੀਫੋਰਨੀਆ 'ਚ ਕਰਦੇ ਹੋ, ਤਾਂ ਕਿ ਸਰੋਤਿਆਂ ਨੂੰ ਪਤਾ ਲੱਗ ਜਾਏ। ਹਾਂਜੀ ਹਾਂਜੀ, ਬਹੁਤ ਅੱਛੀ ਗੱਲ ਕਹੀ ਖਾਲਸਾ ਸਾਹਿਬ ਤੁਸੀਂ। ਭਾਜੀ ਇਸ ਤਰ੍ਹਾਂ ਹੈਗਾ ਵੀ ਹਾਂ, ਹਰ ਇੱਕ ਕਾਉਂਟੀ ਦੀ ਹੁਣ ਜਿਹੜੇ ਬੇ ਏਰੀਆ ਦੇ ਘਰ ਹੈਗੇ ਨੇ, ਜਾਂ ਤੁਸੀਂ ਕਹਿ ਲਓ ਵੀ ਜਿਹੜੀਆਂ ਹੋਰ ਕਾਉਂਟੀਜ਼ ਹੈਗੀਆਂ ਜਿਨ੍ਹਾਂ ਵਿੱਚ ਵੀ ਜਿਹੜੀ ਐਵਰੇਜ ਕਹਿ ਲਓ ਵੀ ਜਿਹੜੀ ਘਰ ਜਿਹੜੀ ਕੀਮਤ ਹੈਗੀ ਹੈ ਉਹ ਵੱਧ ਹੈਗੀ ਹੈ। ਸੋ ਉਹਨਾਂ ਦੀਆਂ ਉਹ ਹਾਈ ਬੈਲੈਂਸ, ਉਹਨੂੰ ਕਹਿੰਦੇ ਹਾਈ ਬੈਲੈਂਸ ਕਨਫੋਰਮਿੰਗ ਲੋਨ ਲਿਮਿਟਸ। ਸੋ ਦੈਟ ਇਜ਼ ਇਨ ਬਿਟਵੀਨ ਜੰਬੋ, ਜਾਂ ਤੁਸੀਂ ਕਹਿ ਲਓ ਵੀ ਜਿਹੜੀ ਕਨਫੋਰਮਿੰਗ ਲੋਨ ਦੇ ਵਿੱਚ ਇਹਨੂੰ ਕਹਿੰਦੇ ਹਾਈ ਬੈਲੈਂਸ ਜੀ ਕਨਫੋਰਮਿੰਗ ਲੋਨ ਲਿਮਿਟ। ਹੁਣ ਉਹ ਜਿਵੇਂ ਤੁਸੀਂ ਕਿਹਾ ਵੀ ਸਾਡੇ ਬੇ ਏਰੀਏ ਵਿੱਚ ਜਾਂ ਹੋਰ ਇੱਕ ਜਿਹੜੀ ਕਾਉਂਟੀਜ਼ ਹੈਗੀਆਂ ਇੱਧਰ ਸੈਨ ਹੋਜ਼ੇ ਵਾਲੇ ਪਾਸੇ ਚੱਲ ਜਾਓ, ਕੁਛ ਫਾਲਸ ਮਿਲੀਆਂ, ਕਈ ਕਾਉਂਟੀਜ਼ ਹੈਗੀਆਂ ਜਿਨ੍ਹਾਂ ਦੀ ਲਿਮਿਟ ਜਿਹੜੀ ਹੈਗੀ ਹੈ ਉਹ ਐਵਰੇਜ ਨਾਲ ਜ਼ਿਆਦਾ ਹੈਗੀਆਂ। ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਹੈ। ਉਹਨਾਂ ਦਾ ਵੀ ਜਿਹੜਾ ਲੋਨ ਹੈਗਾ ਵੀ ਦੈਟ ਕੈਨ ਬੀ ਡਨ with sometimes as little as 5% or 10% down. So they can definitely also call and get information on it. ਬਹੁਤ ਅੱਛਾ ਸਵਾਲ ਸੀ ਤੁਹਾਡਾ, ਥੈਂਕ ਯੂ। ਬਿਲਕੁਲ। ਸੋ ਬਿਲਕੁਲ ਸਰੋਤਿਓ, ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ 559-905-2575 5590525575। ਤੇ ਮੋਹਨ ਚੀਮਾ ਜੀ, ਜਿਹੜਾ ਹਰ ਇੱਕ ਦੇ ਮਨ ਦੇ ਉੱਤੇ ਸਵਾਲ ਹੁੰਦਾ ਵੀ ਰੇਟ ਤਾਂ ਨੂੰ ਜਾ ਰਹੇ ਆ, ਟਿਕੇ ਨੇ ਕਿੱਧਰ ਨੂੰ, ਕੀ ਪੋਜੀਸ਼ਨ ਚੱਲ ਰਹੀ ਹੈ ਜੀ ਇਸ ਮੌਕੇ?
ਦੇਖੋ ਰਾਜਕੁਮਾਰ ਭਾਈ, ਜਿਹੜੇ ਰੇਟਸ ਹੈਗੇ ਨਾ ਕੰਪੈਰੀਟਿਵਲੀ, ਜੇ ਤੁਸੀਂ ਕਹੋ ਜੀ ਅੱਜ ਤੋਂ ਅਸੀਂ ਮਹੀਨੇ ਡੇਢ ਪਹਿਲਾਂ ਦੀ ਗੱਲ ਕਰੀਏ ਤਾਂ ਉਹਦੇ ਹਿਸਾਬ ਨਾਲ ਜਿਹੜੇ ਹੁਣ ਰੇਟਸ ਹੈਗੇ ਆ ਉਹ ਇਸ ਵੇਲੇ ਲਗਾਤਾਰ ਆਲਮੋਸਟ ਡੇਲੀ ਬੇਸਿਸ ਤੇ ਥੋੜੇ ਦੇ ਆਰ ਗੋਇੰਗ ਅਪ। ਸੋ ਕੁਛ ਟਾਈਮ ਸੀਗਾ ਵੀ ਸਾਨੂੰ ਆਦਤ ਪੈ ਗਈ ਸੀ ਵੀ ਹੁਣ ਜਿਵੇਂ 2.5-3% ਦੀ ਅਸੀਂ ਗੱਲ ਕਰਦੇ ਸੀ ਵੀ ਰੇਟ ਨੇ ਥੱਲੇ ਆ ਗਏ ਸੀਗੇ, ਲੇਕਿਨ ਉਹ ਮੇਰੇ ਹਿਸਾਬ ਨਾਲ ਇੱਕ ਤਰ੍ਹਾਂ ਦੀ ਬਾਟਮ ਸੀਗੀ। ਹੁਣ ਉੱਥੋਂ ਬਾਟਮ ਤੋਂ ਦੇ ਆਰ ਬਾਉਂਸਿੰਗ ਬੈਕ, ਯਾਨੀ ਕਿ ਉੱਥੇ ਲੱਗ ਕੇ ਥੱਲੇ ਹੁਣ ਉਹ ਥੋੜੇ ਉੱਪਰ ਨੂੰ ਜਾਣਾ ਸ਼ੁਰੂ ਹੋ ਗਏ ਨੇ। ਲੇਕਿਨ ਹਲੇ ਵੀ ਜੋ ਸਾਨੂੰ ਜਿਹੜੀਆਂ ਐਪਲੀਕੇਸ਼ਨ ਹਲੇ ਵੀ ਕਾਫੀ ਤਾਦਾਦ ਦੇ ਵਿੱਚ ਆ ਰਹੀਆਂ, ਉਹਨਾਂ ਵਿੱਚ ਅਜੇ ਦੇਖ ਰਹੇ ਹਾਂ ਕਈਆਂ ਦੇ ਰੇਟ ਹਜੇ ਵੀ ਅੱਜ ਤੋਂ ਜਿਹੜੇ 3-4 ਸਾਲ ਪਹਿਲੇ ਜਿਹਨਾਂ ਲੋਨ ਕਰਾਏ ਸੀ, 4, 4.5, 5 ਜਾਂ 6% ਵਾਲੇ ਲੋਨ ਸੀਗੇ, ਉਹਨਾਂ ਵਾਸਤੇ ਇਹ ਟਾਈਮ ਹਲੇ ਵੀ ਸੁਨਹਿਰੀ ਹੈਗਾ। ਸੋ ਹੋਰ ਜ਼ਿਆਦਾ ਵੇਟ ਨਾ ਕਰਨ, ਕਿਉਂਕਿ ਹੋ ਸਕਦਾ ਵੀ ਕੱਲ ਨੂੰ ਜਿਹੜੇ ਇਹ ਰੇਟ ਜਿਹੜੇ ਅੱਜ ਤੁਹਾਨੂੰ ਜੇ ਅਪਰ 2 ਜਾਂ 3 ਦੇ ਵਿੱਚ ਨਜ਼ਰ ਆ ਰਹੇ ਨੇ, ਕੱਲ ਨੂੰ ਉਹ 4-5 ਤੇ ਦੁਬਾਰਾ ਤੋਂ ਪਹੁੰਚ ਸਕਦੇ ਨੇ। ਫਿਰ ਜਿਹੜਾ ਰੀਫਾਈਨੈਂਸ ਦਾ ਜਿਹੜਾ ਕਹਿ ਲਓ ਵੀ ਕੰਮ ਹੈਗਾ ਉਹ ਹੋਰ ਪਾਸੇ ਜਾ ਸਕਦਾ। ਇਹਦੀ ਫਿਰ ਇੰਨੀ ਕਹਿ ਲਓ ਵੀ ਜਿਹੜੀ ਕਹਿੰਦੇ ਨਾ ਵੀ ਡਿਮਾਂਡ ਹੈਗੀ ਹੁਣ ਇਸ ਵੇਲੇ ਵੀ ਸਾਡਾ ਰੀਫਾਈਨੈਂਸ ਕਰ ਦਿਓ, ਉਹ ਸ਼ਾਇਦ ਮੁੱਕ ਜਾਊਗੀ। ਸੋ ਪਲੀਜ਼ ਖਿਆਲ ਰੱਖੋ। ਹਮੇਸ਼ਾ ਮੈਂ ਸਭ ਨੂੰ ਇਹੋ ਇੱਕ ਸੁਜੈਸ਼ਨ ਦੇਣਾ ਚਾਹਾਂਗਾ ਕਿ ਲੋਨ ਤੁਸੀਂ ਜਿੱਥੋਂ ਮਰਜ਼ੀ ਕਰਾਓ। ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਜਨਰਲ ਮੌਰਗੇਜ ਤੁਸੀਂ ਲੋਨ ਕਰਾਉਣਾ, ਤੁਸੀਂ ਰਾਏ ਜ਼ਰੂਰ ਲਓ, ਸਲਾਹ ਜ਼ਰੂਰ ਲਵੋ, ਆਪਣੇ ਮੌਰਗੇਜ ਸਟੇਟਮੈਂਟ ਦੇਖੋ ਤੁਹਾਡਾ ਕੀ ਰੇਟ ਹੈਗਾ, ਕੀ ਤੁਹਾਡੀ ਇਨਕਮ ਹੈਗੀ ਹੈ, ਕੀ ਤੁਹਾਡਾ ਕ੍ਰੈਡਿਟ ਸਕੋਰ ਹੈਗਾ, ਜਾਣਕਾਰੀ ਲਓ। ਕਿਉਂਕਿ ਵਿਆਜ ਕਮਾਉਂਦਾ ਬੈਂਕ, ਜੀ ਮਿਹਨਤ ਕਰਦੇ ਹੋ ਤੁਸੀਂ। ਜੇ ਤੁਸੀਂ ਆਪਣੇ ਮਿਹਨਤ ਦੇ ਪੈਸੇ ਬਚਾਉਣਾ ਚਾਹੁੰਦੇ ਜੇ, ਇੰਨੀ ਕਮਾਈ ਕਰਕੇ ਤੁਹਾਨੂੰ ਬਚਾਉਣਾ ਚਾਹੁੰਦੇ ਜੇ, ਪਲੀਜ਼ ਆਪਣਾ ਰੇਟ ਜ਼ਰੂਰ ਚੈੱਕ ਕਰ ਲਓ ਇੱਕ ਵਾਰੀ। ਜੇ ਹਾਈ ਰੇਟ ਤੁਹਾਨੂੰ ਲੱਗਦਾ ਹੈਗਾ ਕਿਸੇ ਟਾਈਮ ਤੁਸੀਂ ਲੋਨ ਕਰਾਇਆ ਸੀ ਤਾਂ ਹੁਣ ਹਲੇ ਵੀ ਇਟ ਇਜ਼ ਨਾਟ ਏ ਬੈਡ ਟਾਈਮ। ਜੇ ਰੀਫਾਈਨੈਂਸ ਤੁਹਾਡਾ ਹੋ ਸਕਦਾ ਹੈ ਤਾਂ ਇਸ ਬਾਰੇ ਤੁਸੀਂ ਜਾਣਕਾਰੀ ਜ਼ਰੂਰ ਪ੍ਰਾਪਤ ਕਰੋ ਔਰ ਕੋਸ਼ਿਸ਼ ਕਰੋ ਕਿ ਜਿਹੜੀ ਤੁਹਾਡੀ ਪੇਮੈਂਟ ਹੈ ਉਹ ਜਾਂ ਘੱਟ ਜਾਏ ਜਾਂ ਟਰਮ ਘੱਟ ਜਾਏ, ਜਾਂ 30 ਸਾਲ ਤੋਂ 20 ਸਾਲ ਦਾ ਕਰ ਲਓ ਜਾਂ 20 ਸਾਲ ਤੋਂ 15 ਸਾਲ ਦਾ ਕਰ ਲਓ। ਇਹ ਆਪਸ਼ਨਸ ਜ਼ਰੂਰ ਚੈੱਕ ਕਰੋ ਜੀ। ਤੇ ਮੋਚੀਮਾ ਜੀ ਇਹ ਵੀ ਦੱਸ ਦਿਓ ਵੀ ਜਿਹੜਾ ਕੋਈ ਰੀਫਾਈਨੈਂਸ ਕਰਾਉਣ ਬਾਰੇ ਸੋਚ ਰਿਹਾ ਆ, ਕੀ ਕੋਈ ਸਰਟਨ ਲੋਨ ਲਿਮਿਟ ਹੁੰਦੀ ਆ ਵੀ ਹਾਂ ਇਹਦੇ ਤੋਂ ਉੱਤੇ ਹੀ ਹੋਵੇ ਤਾਂ ਹੀ ਤੁਹਾਡਾ ਜਿਹੜਾ ਘਟਦਾ ਆ, ਜਾਂ ਕੋਈ ਵੀ ਅਮਾਊਂਟ ਵਾਲਾ ਜਿਹੜਾ ਇਸ ਦੇ ਵਿੱਚ ਚੈੱਕ ਕਰ ਸਕਦੇ ਆ? ਕਿਉਂਕਿ ਕਈਆਂ ਦਾ ਹੁਣ ਕਿਉਂਕਿ ਬਹੁਤ ਸਾਰੇ ਇਲਾਕੇ ਆ ਜਿੱਥੇ ਇੰਨੇ ਜ਼ਿਆਦਾ ਵੱਡੇ ਪ੍ਰਾਈਸ ਦੇ ਲੋਨ ਨਹੀਂ ਹੋਣਗੇ, ਉਹ ਥੋੜ੍ਹੇ ਛੋਟੇ ਹੋਣਗੇ, ਕੀ ਉਹ ਵੀ ਇਸ ਦੇ ਵਿੱਚ ਮਦਦ ਲੈ ਸਕਦੇ ਆ? ਨੋਰਮਲੀ ਦੇਖੋ, ਹੁਣ ਜੇ ਕਿਸੇ ਦਾ ਲੋਨ ਬੈਲੈਂਸ ਸਪੋਜ਼ ਕਰੋ 1.25 ਲੱਖ ਰਹਿ ਗਿਆ ਜਾਂ 1.5 ਲੱਖ ਰਹਿ ਗਿਆ, ਉਹਨਾਂ ਨੂੰ ਇੰਨਾ ਜ਼ਿਆਦਾ ਕਹਿ ਲਓ ਫਾਇਦਾ ਨਹੀਂ ਹੁੰਦਾ। ਐਕਚੁਅਲੀ ਜਿਹੜਾ ਫਾਇਦਾ ਹੁੰਦਾ ਨਾ ਰਾਜਕੁਮਾਰ ਭਾਜੀ, ਉਹ ਹੁੰਦਾ ਨੋਰਮਲੀ ਜਿਨ੍ਹਾਂ ਦੀ ਲੋਨ ਅਮਾਊਂਟ ਥੋੜੀ ਜ਼ਿਆਦਾ ਹੋਵੇ, ਕਿਉਂਕਿ ਜਿੰਨਾ ਪ੍ਰਿੰਸੀਪਲ ਅਮਾਊਂਟ ਵੱਡਾ ਹੁੰਦਾ ਉਹਨਾਂ ਵਿਆਜ ਜਿਹੜਾ ਹੈਗਾ ਉਹ ਬੈਂਕ ਨੂੰ ਜ਼ਿਆਦਾ, ਕਿਉਂਕਿ ਉਹਨਾਂ ਨੂੰ ਉਹਨਾਂ ਪ੍ਰੋਫਿਟ ਹੁੰਦਾ ਉਹਦੇ ਵਿਆਜ ਦੇ ਉੱਪਰ। ਲੇਕਿਨ ਜੇ ਤੁਹਾਡਾ ਸਪੋਜ਼ ਕਰੋ ਪ੍ਰਿੰਸੀਪਲ ਬੈਲੈਂਸ ਬਹੁਤ ਘੱਟ ਹੈਗਾ ਤੇ ਫਿਰ ਉਹਦੇ ਵਿੱਚ ਫਿਰ ਅਸੀਂ ਇਹ ਦੇਖਦੇ ਹਾਂ, ਅਸੀਂ ਨਾ ਨਹੀਂ ਕਰਦੇ, ਅਸੀਂ ਫਿਰ ਵੀ ਚੈੱਕ ਕਰਕੇ ਦੇਖਦੇ ਹਾਂ ਇਹਨਾਂ ਵਾਸਤੇ ਕਿਹੜੀਆਂ ਆਪਸ਼ਨਸ ਹੈਗੀਆਂ। ਅਸੀਂ ਪੂਰਾ ਮੈਥ ਕਰਕੇ ਇਹ ਹਿਸਾਬ ਲਾਉਂਦੇ ਹਾਂ ਵੀ ਇਹਨਾਂ ਨੂੰ ਐਕਚੁਅਲੀ ਫਾਇਦਾ ਹੈਗਾ ਰੀਫਾਈਨੈਂਸ ਕਰਾਉਣ ਦਾ ਕਿ ਨਹੀਂ। ਕਈ ਕਲਾਇੰਟਸ ਨੂੰ ਅਸੀਂ ਆਪ ਹੀ ਕਹਿ ਦਿੰਦੇ ਹਾਂ, ਹਾਲੇ ਕਿ ਉਹਨਾਂ ਦੀ ਇੱਛਾ ਹੁੰਦੀ ਹੈ ਵੀ ਉਹ ਕਰਾ ਲੈਣ, ਕਿਉਂਕਿ ਬਾਕੀ ਲੋਕਾਂ ਨੇ ਬਹੁਤ ਨੇ ਕਰਾਇਆ ਤਾਂ ਉਹਨਾਂ ਨੂੰ ਲੱਗਦਾ ਅਸੀਂ ਕਰਾ ਲਈਏ। ਬਟ ਅਸੀਂ ਐਪਲੀਕੇਸ਼ਨ ਦੇ ਕੇ ਪੂਰਾ ਮੈਥ ਲਗਾ ਕੇ ਫਿਰ ਅਸੀਂ ਦੇਖਣਾ ਵੀ ਹਾਂ ਇਸ ਕਲਾਇੰਟ ਨੂੰ ਕੋਈ ਫਾਇਦਾ ਹੈਗਾ ਰੀਫਾਈਨੈਂਸ ਕਰਾਉਣ ਦਾ ਕਿ ਨਹੀਂ। ਔਰ ਜਿਵੇਂ ਪਹਿਲਾਂ ਕਿਹਾ ਵੀ ਕਈ ਸਿਚੁਏਸ਼ਨਸ ਇਹੋ ਜਿਹੀਆਂ ਹੁੰਦੀਆਂ ਰਾਜਕੁਮਾਰ ਭਾਜੀ ਵੀ ਉਹਨਾਂ ਨੂੰ ਇੰਨਾ ਫਾਇਦਾ ਨਹੀਂ ਹੁੰਦਾ, ਕਿਉਂਕਿ ਲੋਨ ਅਮਾਊਂਟ ਬੜੀ ਘੱਟ ਹੈਗੀ ਹੈ। ਥੋੜੇ ਬਹੁਤ ਐਸਕ੍ਰੋ ਟਾਈਟਲ ਦੇ ਖਰਚੇ ਵੀ ਲੱਗ ਜਾਂਦੇ ਜਦੋਂ ਤੁਸੀਂ ਰੀਫਾਈਨੈਂਸ ਕਰਾਉਂਦੇ ਹੋ। ਸੋ ਕਈ ਕਹਿੰਦੇ ਵੀ ਇਹ ਫੈਮਿਲੀ ਨੂੰ ਇਸ ਚੀਜ਼ ਦਾ ਫਾਇਦਾ ਨਹੀਂ ਹੈਗਾ। ਸੋ ਜੇ ਲੋਨ ਅਮਾਊਂਟ ਬਹੁਤ ਘੱਟ ਹੈਗੀ ਹੈ, ਯਾਨੀ ਕਿ ਜੇ ਸਪੋਜ਼ ਕਰੋ ਬਿਲੋ 200 ਹੈਗੀ ਹੈ ਨਾ, ਤੇ ਉਹਨਾਂ ਵਿੱਚ ਕਈ ਵਾਰੀ ਇੰਨਾ ਜਿਹੜਾ ਫਾਇਦਾ ਰੀਫਾਈਨੈਂਸ ਦਾ ਨਹੀਂ ਹੁੰਦਾ। ਕਦੀ ਹੋ ਸਕਦਾ ਵੀ ਉਹਨਾਂ ਨੇ 30 ਸਾਲ ਤੋਂ ਕਹਿ ਲਓ ਵੀ ਹੁਣ 2 ਲੱਖ ਰਹਿ ਗਿਆ ਉਹਨਾਂ ਦਾ ਪ੍ਰਿੰਸੀਪਲ ਬੈਲੈਂਸ, 30 ਸਾਲ ਦੀ ਮੌਰਗੇਜ ਕਰਾਈ ਸੀ, 5 ਸਾਲ ਦੇ ਦਿੱਤੇ ਆ, ਹੁਣ 25 ਸਾਲ ਰਹਿੰਦੇ, ਉਹਨਾਂ ਨੂੰ ਕੇਸ ਕਹਿੰਦੇ ਵੀ ਤੁਸੀਂ ਕੋਈ ਨਹੀਂ 15 ਸਾਲ ਦੀ ਕਰ ਲਓ, ਨਾਲੇ ਵਿਆਜ ਘੱਟ ਜੂਗਾ, ਨਾਲੇ ਤੁਹਾਡੇ ਵਿੱਚੋਂ 8-10 ਸਾਲ ਆ ਉਹ ਵੀ ਮੁੱਕ ਜਾਂਦੇ ਆ। ਉਹੋ ਜਿਹੇ ਕਲਾਇੰਟਸ ਦੀ ਅਸੀਂ ਰੀਫਾਈਨੈਂਸ ਕਰਦੇ ਹਾਂ। ਬਟ ਇਫ ਦ ਮੌਰਗੇਜ ਬੈਲੈਂਸ ਇਜ਼ ਬਿਲੋ 100, no need to refinance। ਜੀ ਭਾਜੀ ਉਹਦੇ ਚ ਕੈਸ਼ ਆਊਟ ਵੀ ਕਰ ਸਕਦੇ ਆ। ਅੱਜ ਕੱਲ ਇੰਟਰਸਟ ਰੇਟ ਇੰਨਾ ਲੋ ਆ, ਜੇ ਕਿਸੇ ਨੇ ਬਿਜ਼ਨਸ ਖੋਲਣਾ ਜਾਂ ਹੋਰ ਕੋਈ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ ਤਾਂ ਉਹਦੇ ਲਈ ਪੈਸੇ ਵੀ ਵਰਤ ਹੋ ਸਕਦੇ, ਰਾਈਟ? ਹਾਂਜੀ ਖਾਲਸਾ ਭਾਜੀ, ਇਹ ਤਾਂ ਤੁਸੀਂ ਗੱਲ ਬਹੁਤ ਸਹੀ ਕਹੀ ਹੈ। ਬਹੁਤ ਜ਼ਿਆਦਾ ਮਤਲਬ ਕਿ ਮਾਤਰਾ ਦੇ ਵਿੱਚ ਲੋਕਾਂ ਨੇ ਇਹ ਵੀ ਹੁਣ ਸੋਚ ਲਿਆ ਵੀ ਜੇ ਮਾਰਕੀਟ ਜੇ ਥੋੜੀ ਬਹੁਤੀ ਹਿੱਲੀ ਵੀ ਨਾ, ਤੇ ਸਾਡੇ ਕੋਲ ਜੇ ਬੈਂਕ 'ਚ 3% ਦੇ ਵੀ ਪੈਸੇ ਤੁਹਾਨੂੰ ਮਿਲਣਗੇ, ਬੈਂਕ ਕਿਸੇ ਕੋਲ ਵੀ ਚੱਲ ਜਾਓ ਲੈਣ ਕਮਰਸ਼ੀਅਲ ਲੋਨ, ਤੇ 4-4.5 ਥੱਲੇ ਕਿਸੇ ਨੇ ਗੱਲ ਨਹੀਂ ਕਰਨੀ। ਖਾਸ ਕਰ ਜੇ ਸਿੱਧੀ ਡਾਇਰੈਕਟ ਮਨੀ ਤੁਸੀਂ ਲੈਂਦੇ ਹੋ 6% ਤੇ ਮਿਲਦੀ ਕੀ ਹੈ। ਸੋ ਜੇ ਘਰ ਦੇ ਉੱਪਰ ਤੁਸੀਂ ਐਕੁਇਟੀ ਵਿੱਚ ਪੈਸੇ ਚੱਕਦੇ ਹੋ, ਤੁਹਾਨੂੰ ਜੇ ਬਿਲੋ 3% ਜਾਂ 3% ਦੇ ਲਾਗੇ ਜੇ ਮਿਲ ਸਕਦਾ, ਸਪੋਜ਼ ਕਰੋ ਤੁਹਾਨੂੰ ਲੋਨ ਜਾਂ ਤੁਸੀਂ ਰੀਫਾਈਨੈਂਸ ਕੈਸ਼ ਆਊਟ ਕਰਾ ਸਕਦੇ ਹੋ, ਤੇ ਕਈ ਲੋਕਾਂ ਨੇ ਉਹ ਪੈਸੇ ਆਪਣੇ ਬੈਂਕਾਂ 'ਚ ਜਮ੍ਹਾਂ ਕਰਾ ਲਏ। ਦੇ ਜਸਟ ਵਾਂਟ ਟੂ ਸੀ ਵੀ ਵਾਟ ਹੈਪਨਸ ਇਨ ਦ ਮਾਰਕੀਟ। ਵਰਸਟ ਕੇਸ ਸਿਨੈਰੀਓ ਜਿਹਨੂੰ ਲੋਨ ਨਹੀਂ ਤੇ ਪੈਸੇ ਮੋੜ ਦਿਓ, ਜੀ ਹਨਾ।
ਸੋ ਪੈਸਾ ਬੈਕਅਪ ਹੈਗਾ। ਇਹ ਜਿਹੜਾ ਕੈਸ਼ ਹੁੰਦਾ ਖਾਸ ਕਰ ਬਿਜ਼ਨਸ ਓਨਰਸ ਵਾਸਤੇ ਇੱਕ ਬੜੀ ਜ਼ਰੂਰੀ ਚੀਜ਼ ਹੈਗੀ ਹੈ ਤੇ ਵੈਸੇ ਹਰ ਇੱਕ ਵਾਸਤੇ ਹੈਗੀ ਹੈ, ਲੇਕਿਨ ਬਿਜ਼ਨਸ ਓਨਰਸ ਨੂੰ ਕਈ ਵਾਰੀ ਮਾਰਕੀਟ ਦੇ ਹਿਸਾਬ ਨਾਲ ਆਪਣੇ ਪੈਸੇ ਬੈਂਕ 'ਚ ਰੱਖਣੇ ਹੁੰਦੇ ਆ। ਸੋ ਇਟ ਇਜ਼ ਨਾਟ ਅ ਬੈਡ ਟਾਈਮ। ਇੰਨੇ ਘੱਟ ਵਿਆਜ ਤੇ ਜੇ ਪੈਸੇ ਮਿਲਦੇ ਆ, ਡੈਫੀਨਿਟਲੀ ਵਨ ਸ਼ੁਡ ਲੁੱਕ ਇਨਟੂ ਇਟ ਜੀ। ਇੱਕ ਚੀਮਾ ਸਾਹਿਬ ਹੋਰ ਬਹੁਤ ਇੰਪੋਰਟੈਂਟ ਕੁਐਸਚਨ ਹੈ, ਕਿਉਂਕਿ ਸਾਲ ਹੋ ਗਿਆ, ਬਹੁਤ ਸਾਰੇ ਲੋਕਾਂ ਨੇ ਮੌਰਗੇਜ ਜਿਹੜੀ ਆ ਫੋਰਬੀਅਰੈਂਸ ਕੀਤੀ ਸੀ, ਮੌਰਗੇਜ ਦੀਆਂ ਪੇਮੈਂਟਾਂ ਡਿਲੇ ਕੀਤੀਆਂ ਸੀ 12 ਮਹੀਨੇ ਦੇ ਲਈ। ਸੋ ਉਹ 2.72 ਮਿਲੀਅਨ ਲੋਕ ਆ USA ਦੇ ਵਿੱਚ, ਜਿਨ੍ਹਾਂ 'ਚ ਪੰਜਾਬੀ ਵੀ ਕਾਫੀ ਹੈਗੇ ਆ। ਸੋ ਉਹ ਹੁਣ ਕੀ ਕਰ ਸਕਦੇ ਹੈਗੇ? ਉਹ ਰੀਫਾਈਨਾਂਸ ਕਰਾ ਸਕਦੇ ਆ, ਕੀ ਕਰ ਸਕਦੇ ਹੈਗੇ ਉਹਨਾਂ ਦੀ ਸਿਚੁਏਸ਼ਨ ਜਿਹੜੀ? ਹਾਂਜੀ, ਸੁਖਾਲ ਸਾਹਿਬ, ਇਹ ਸਹੀ ਗੱਲ ਹੈ। ਕਾਫੀ ਲੋਕਾਂ ਨੇ ਫੋਰਬੇਰੈਂਸ ਦਾ ਉਸ ਵੇਲੇ ਅਪਲਾਈ ਕੀਤਾ ਸੀ ਔਰ ਕਾਫੀ ਮਾਤਰਾ ਤੱਕ ਹੁਣ ਲੋਕ ਇਸ ਵੇਲੇ ਫੋਰਬੇਰੈਂਸ ਨਹੀਂ ਹੈਗੇ। ਸੋ ਜਿਨ੍ਹਾਂ ਨੇ ਫੋਰਬੇਰੈਂਸ ਕਰਾਈ ਸੀਗੀ ਤੇ ਉਹਨਾਂ ਨੇ ਜੇ ਹੁਣ ਇਸ ਵਾਲੇ ਰੀਫਾਈਨਾਂਸ ਕਰਾਉਣਾ ਤੇ ਉਹ ਦੇ ਕੈਨ ਅਪਲਾਈ ਫੋਰ ਇਟ। ਫੋਰਬੇਰੈਂਸ ਦੀਆਂ ਇੱਕ ਜੋ ਗਾਈਡਲਾਈਨਸ ਹੈਗੀਆਂ ਉਹ ਇਹ ਹੈਗੀਆਂ ਕਿ ਉਹ ਤੋਂ ਇਹ ਪ੍ਰੂਫ ਮੰਗਦੇ ਵੀ ਤੁਹਾਡੇ ਪਿਛਲੇ 3 ਮਹੀਨੇ ਤੋਂ ਤੁਹਾਡੀਆਂ ਪੇਮੈਂਟ ਜਿਹੜੀਆਂ ਹੈਗੀਆਂ ਉਹ ਕਰੰਟ ਹੋ ਗਈਆਂ ਹੋਈਆਂ ਜੀ। ਕਈ ਵਾਰੀ ਹੁਣ ਹਰ ਇੱਕ ਬੈਂਕ ਦੀਆਂ ਨਾ ਆਪਣੀਆਂ ਇੰਟਰਨਲ ਗਾਈਡਲਾਈਨਸ ਹੁੰਦੀਆਂ। ਇੱਕ ਤੇ ਸਰਕਾਰ ਦੀਆਂ ਗਾਈਡਲਾਈਨਸ ਹੁੰਦੀਆਂ, ਦੇ ਹੈਵ ਟੂ ਫੋਲੋ। ਇੱਕ ਕਈ ਵਾਰੀ ਬੈਂਕ ਆਪਣੀ ਗਾਈਡਲਾਈਨ ਵਿੱਚ ਲਾ ਛੱਡਦੇ ਵੀ ਤੁਸੀਂ ਆਹ ਇੱਦਾਂ ਕਰੋ। ਹੁਣ ਜ਼ਿਆਦਾਤਰ ਬੈਂਕ ਇਹ ਮੰਗਦੇ ਵੀ ਤੁਸੀਂ ਜਿਹੜਾ ਪਿਛਲਾ ਤੁਹਾਡਾ ਰਹਿੰਦਾ ਸੀ ਪੈਸਾ ਉਹ ਵੀ ਨਾਲ ਦਿਓ, ਤਾਂ ਅਸੀਂ ਰੀਫਾਈਨਾਂਸ ਕਰਾਂਗੇ। ਕਈ ਬੈਂਕ ਕਹਿੰਦੇ ਚਲੋ ਕੋਈ ਨਹੀਂ, ਤੁਹਾਡੇ ਕੋਲ ਸਾਰੇ ਪੈਸੇ ਨਹੀਂ ਦਿੱਤੇ ਜਾ ਸਕਦੇ, ਲੇਕਿਨ ਤੁਸੀਂ ਉਹਨੂੰ ਇਹ ਪ੍ਰੂਫ ਦੇ ਦਿਓ ਵੀ ਪਿਛਲੇ 3 ਮਹੀਨੇ ਤੁਹਾਡੀਆਂ ਪੇਮੈਂਟ ਜਿਹੜੀਆਂ ਕਰੰਟ ਜਾ ਰਹੀਆਂ। ਉਹਦਾ ਭਾਵ ਇਹ ਹੈਗਾ ਕਿ ਜੇ ਹੁਣ ਮਾਰਚ ਦਾ ਮਹੀਨਾ, ਉਹ ਕਹਿੰਦੇ ਵੀ ਸਾਨੂੰ ਤੁਸੀਂ ਇਹ ਪ੍ਰੂਫ ਦਿਓ ਵੀ ਦਸੰਬਰ, ਜਨਵਰੀ, ਫਰਵਰੀ ਦੀ ਪੇਮੈਂਟ ਤੁਹਾਡੀ ਟਾਈਮ ਸੇ ਗਈ ਹੈ, ਤੇ ਫਿਰ ਤੁਹਾਡਾ ਅਸੀਂ ਇਹ ਪੰਜ ਦੀ ਫੋਰਬੇਰੈਂਸ ਕਰਾਸੀ ਅਸੀਂ ਤੁਹਾਡਾ ਰੀਫਾਈਨਾਂਸ ਹੁਣ ਕਰ ਸਕਦੇ ਹਾਂ। ਸੋ ਡਿਫਰੈਂਟ ਗਾਈਡਲਾਈਨਸ ਸਾਡੇ ਤਜਰਬੇਕਾਰ ਲੋਨ ਆਫਿਸਰ ਸਾਡੇ ਕੰਪਨੀ 'ਚ ਬਹੁਤ ਜ਼ਿਆਦਾ ਹੈਗੇ ਨੇ ਔਰ ਕਾਫੀ ਜਿਹੜੇ ਵੀ ਪੰਜਾਬੀ, ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਵਿੱਚ ਗੱਲ ਕਰਨਗੇ। ਇਹ ਜਿਹੜੇ ਸਵਾਲ ਫੋਰਬੇਰੈਂਸ ਵਾਲੇ ਹੈਗੇ ਨੇ ਇਹ ਬਹੁਤ ਅੱਛੇ ਸਵਾਲ ਨੇ। ਸੋ ਜਿਨ੍ਹਾਂ ਨੇ ਫੋਰਬੇਰੈਂਸ ਕਰਾਈ ਸੀ ਤੇ ਉਹਨਾਂ ਦੇ ਲੋਨ ਪਹਿਲਾਂ ਨਹੀਂ ਹੋਏ ਜਾਂ ਉਹਨਾਂ ਨੇ ਕੋਸ਼ਿਸ਼ ਕੀਤੀ ਸੀ, ਉਹਨਾਂ ਨੇ ਡਿਨਾਈ ਕਰਤਾ ਸੀ ਬੈਂਕਸ ਨੇ, ਉਹ ਵੀ ਸਾਨੂੰ ਕਾਲ ਕਰਕੇ ਆਪਣੇ ਬਾਰੇ ਇਹ ਜਾਣਕਾਰੀ ਲੈ ਸਕਦੇ ਨੇ ਇਸ ਵੇਲੇ ਉਹ ਆਪਣਾ ਲੋਨ ਰੀਫਾਈਨਾਂਸ ਕਰਾ ਸਕਦੇ ਨੇ ਕਿ ਨਹੀਂ। ਮੋਸਟ ਲਾਈਕਲੀ ਮੋਸਟ ਆਫ ਦ ਪੀਪਲ ਐਟ ਦਿਸ ਟਾਈਮ ਆਰ ਕੁਆਲੀਫਾਈਂਗ ਜਿਨ੍ਹਾਂ ਨੇ ਰੀਫਾਈਨਾਂਸ ਕਰਾਉਣਾ। ਸੋ ਪਲੀਜ਼ ਕਾਲ ਕਰਕੇ ਇਸ ਬਾਰੇ ਵੀ ਉਹ ਜਾਣਕਾਰੀ ਲੈ ਸਕਦੇ ਨੇ ਜੀ। ਸੋ ਬਿਲਕੁਲ ਮੇਰਾ ਕੁਐਸਚਨ ਪੁੱਛਣ ਦਾ ਮਤਲਬ ਇਹ ਸੀ, ਕਿਉਂਕਿ ਪਿਛਲੇ ਸਾਲ ਮਾਰਚ ਦੇ ਵਿੱਚ ਇੰਟਰਸਟ ਰੇਟ ਹਾਈ ਸੀ, ਹੁਣ ਉਹਦੇ ਨਾਲੋਂ ਘੱਟ ਆ। ਸੋ ਬਹੁਤ ਸਾਰੇ ਲੋਕ ਰੀਫਾਈਨਾਂਸ ਕਰਾ ਸਕਦੇ ਆ। ਇਹ ਬਿਲਕੁਲ ਤੁਹਾਡਾ ਜਵਾਬ ਸਹੀ ਆ। ਜੇ ਬੈਂਕਾਂ ਦੀਆਂ ਰਿਕੁਆਇਰਮੈਂਟ 3 ਮਹੀਨੇ ਪੇਮੈਂਟ ਦੇਣੀ ਆ, ਸੋ ਉਹਦੇ ਨਾਲ ਬੰਦਾ ਤਿਆਰ ਹੋ ਜਾਂਦਾ। ਸੋ ਵਧੀਆ ਤੁਹਾਡਾ ਆਨਸਰ ਹੈ ਜੀ। ਤੇ ਬਿਲਕੁਲ, ਤੇ ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਜ਼ੈਂਡਰ ਮੌਰਗੇਜ ਰੀਅਲ ਏਸਟੇਟ ਦੇ ਮੋਹਨ ਚੀਮਾ ਹੋਣਾ ਨੂੰ। ਇਹਨਾਂ ਦਾ ਫੋਨ ਨੰਬਰ ਆ ਕੰਟੈਕਟ ਕਰਨ ਦੇ ਲਈ 559 905 2575 559 905 2575। ਹਾਊਸਿੰਗ ਮਾਰਕੀਟ ਦੀਆਂ ਕੀ ਕੰਡੀਸ਼ਨਸ ਆ ਦੱਸ ਦਿਓ ਜੀ। ਇਨਵੈਂਟੋਰੀ ਵੱਧ ਰਹੀ ਆ ਕਿ ਉੱਥੇ ਕੀ ਖੜੀ ਆ? ਹਾਂਜੀ, ਆਹ ਜਿਹੜੀ ਗੱਲ ਹੈਗੀ ਨਾ ਖਾਸ ਕਰਨ ਭਾਈ, ਜਿਹੜੀ ਇਨਵੈਂਟੋਰੀ ਦੀ ਗੱਲ ਹੈ, ਇਹਦਾ ਨਾ ਕੋਈ ਕਹਿ ਲਓ ਵੀ ਕਹਿੰਦੇ ਨਾ ਵੀ ਸਿਰ ਮੱਥਾ ਜਾਣੀ ਲੱਗਦਾ ਪਿਆ ਵੀ, ਕਿਉਂਕਿ ਕਾਫੀ ਦੇਰ ਤੋਂ ਅਸੀਂ ਵੀ ਇਹਨੂੰ ਮੋਨੀਟਰ ਕਰ ਰਹੇ ਹਾਂ ਜੀ। ਜਿਵੇਂ ਸ਼ੁਰੂ ਲੱਗਦਾ ਸੀ ਜਦੋਂ ਕੋਵਿਡ ਆ ਸੀ ਉਹ ਥੋੜੀ ਜਿਹੀ ਮਾਲਕੀ ਹਲਕੀ ਹੋ ਗਈ ਸੀ, ਲੱਗਦਾ ਸੀ ਵੀ ਹੁਣ ਥੋੜੀ ਜਿਹੀ ਮਤਲਬ ਕਿ ਬਹਿ ਜਾਏਗੀ ਥੱਲੇ ਆ ਜੀ। ਲੇਕਿਨ ਪਹਿਲਾ ਮਹੀਨਾ ਥੋੜਾ ਜਿਹਾ ਫਰਕ ਪਿਆ ਤੇ ਉਸ ਤੋਂ ਬਾਅਦ ਆ ਕੇ ਹੁਣ ਸਾਲ ਹੋ ਗਿਆ, ਹੱਲੇ ਵੀ ਮਾਰਕੀਟ ਦੇ ਵਿੱਚ ਮੈਂ ਸਵੇਰੇ ਹੀ ਰੋਸ਼ਨੀ ਰਿਪੋਰਟਾਂ ਅਸੀਂ ਦੇਖਦੇ ਹਾਂ ਵੀ ਕਿਹੜੇ ਕਿਹੜੇ ਘਰ ਮਾਰਕੀਟ 'ਚ ਆਏ ਆ। ਉਹ ਕਈ ਘਰ ਦੇ ਮਾਰਕੀਟ 'ਚ ਆਏ ਰਾਤੀ ਲੱਗੇ ਸੀ, ਸਵੇਰੇ ਆਲਰੇਡੀ ਪਹਿਲਾਂ ਤਾਂ ਰੀਅਲਟਰ ਸਵੇਰੇ ਕਾਲ ਨਹੀਂ ਚੱਕਦੇ ਸਨ। ਤੁਹਾਨੂੰ ਮੈਂ ਗੱਲ ਦੱਸਾਂ, ਇੰਨੀ ਮਾਰਕੀਟ ਜੀ ਹੈਗੀ ਵੀ ਰੀਅਲਟਰ ਨੂੰ ਕਾਲ ਕਰੋਗੇ ਅਸੀਂ ਘਰ ਦੇਖਣਾ ਚਾਹੁੰਦੇ ਨੇ, ਉਹਨਾਂ ਨੂੰ ਸਵੇਰ ਦੀਆਂ 7-8 ਵਜੇ ਤੋਂ ਇੰਨੀਆਂ ਕਾਲਾਂ ਆਉਂਦੀਆਂ ਵੀ ਫੋਨ ਹੀ ਆਪਣਾ ਕੀ ਬੰਦ ਕਰ ਸਕਦੇ ਕੀ ਚੱਕਦੇ ਨੇ, ਕਿਉਂਕਿ ਆਲਰੇਡੀ ਡਿਮਾਂਡ ਇੰਨੀ ਜ਼ਿਆਦਾ ਹੈਗੀ ਵੀ ਘਰ ਆਉਂਦਾ ਮਾਰਕੀਟ ਦੇ ਵਿੱਚ ਪਹਿਲੇ ਦਿਨ ਹੀ ਤੇ ਨਾਲ ਹੀ ਉਹਦੇ ਕਹਿ ਲਓ ਵੀ ਜਿਹੜੀਆਂ ਆਫਰਾਂ ਹੈਗੀਆਂ ਉਹ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਜੇ ਤੁਸੀਂ ਘਰ ਸਹੀ ਪ੍ਰਾਈਸ ਤੇ ਲਾਇਆ। ਹੁਣ ਜੇ ਤੁਸੀਂ ਘਰ ਦੀ ਪ੍ਰਾਈਸ ਹੀ ਬਹੁਤ ਲਾਤੀ ਹੈ ਨਾ ਸ਼ੁਰੂ ਚ ਵਿੱਚ ਦੇਖ ਕੇ ਵੀ ਬੰਦਾ ਐਕਸਟਰਾ ਮੰਗ ਲਓ, 40,000 ਲੱਖ ਉੱਪਰ ਹੀ ਮੰਗ ਲਓ, ਉਹਨਾਂ ਵਿੱਚ ਮਲਟੀਪਲ ਆਫਰਸ ਨਹੀਂ ਆਉਂਦੀਆਂ। ਲੇਕਿਨ ਜਿਹੜੇ ਸਿਆਣੇ ਰੀਅਲਟਰ ਹੈਗੇ ਆ ਜਾਂ ਸਿਆਣੇ ਸੈਲਰਸ ਹੈਗੇ ਆ, ਉਹ ਆਪਣੇ ਰੀਅਲਟਰ ਦੀ ਗੱਲ ਸਮਝ ਕੇ ਕਹਿੰਦੇ ਵੀ ਇਹਨੂੰ ਰੀਜ਼ਨੇਬਲ ਪ੍ਰਾਈਸ ਤੇ ਲਾਓ, ਵੀ ਜਿੰਨੀ ਕੁ ਵੈਲਿਊ ਹੈਗੀ ਉਹਦੇ ਆਲੇ ਦੁਆਲੇ ਲਾਓ ਤਾਂ ਕਿ ਤੁਹਾਨੂੰ ਇਹਦੇ ਤੋਂ ਹੋਰ ਆਫਰਸ ਆ ਜਾਣ। ਸੋ ਜਿਹੜੀ ਰੀਅਲ ਏਸਟੇਟ ਦੀ ਮਾਰਕੀਟ ਹੈ ਉਹ ਇਹਨੂੰ ਕਹਿੰਦੇ ਨਾ ਸ਼ਬਦ ਅੰਗਰੇਜ਼ੀ ਸ਼ਬਦ ਕਹਿੰਦੇ ਬੜੀ ਹਾਟ ਹੈਗੀ ਹੈ, ਬੜੀ ਗਰਮ ਹੈਗੀ ਹੈ, ਯਾਨੀ ਕਿ ਉਹਦਾ ਕੋਈ ਹੱਥ ਪੈਰ ਨਹੀਂ ਲੱਗਦਾ ਪਿਆ ਵੀ ਉਹ ਕਿਸੇ ਪਾਸੇ ਉਹਨੂੰ ਲੱਗਦਾ ਨਹੀਂ ਵੀ ਕਦੋਂ ਥੱਲੇ ਨੂੰ ਆਉਗੀ। ਸੋ ਇਟ ਇਜ਼ ਸਟਿਲ ਐਟ ਦ ਟਾਪ, ਯਾਨੀ ਕਿ ਜੇ ਤੁਸੀਂ ਸੈਲਰਸ ਵਾਸਤੇ ਯਾਨੀ ਵੀ ਜਿਨ੍ਹਾਂ ਨੇ ਘਰ ਵੇਚਣੇ ਆ ਨਾ ਉਹਨਾਂ ਵਾਸਤੇ ਟਾਈਮ ਸਭ ਤੋਂ ਬੈਸਟ ਚੱਲ ਰਿਹਾ ਇਸ ਵੇਲੇ ਕਿ ਜਿਨ੍ਹਾਂ ਨੇ 4 ਪੈਸੇ ਘਰ ਚੋਂ ਕਮਾਣੇ ਨੇ, ਉਹਨਾਂ ਕੋਲ 2-4 ਪ੍ਰਾਪਰਟੀਜ਼ ਹੈਗੀਆਂ, ਜੇ 1-2 ਚੋਂ ਕੈਸ਼ ਆਊਟ ਕਰਨਾ ਚਾਹੁੰਦੇ ਨੇ ਤਾਂ ਉਹਨੂੰ ਪ੍ਰਾਪਰਟੀ ਨੂੰ ਵੇਚ ਕੇ ਉਹਨਾਂ ਵਾਸਤੇ ਇਹ ਟਾਈਮ ਨੰਬਰ 1 ਇਸ ਵੇਲੇ ਹੈਗਾ
ਬਾਕੀ ਬਾਇਰਸ ਵਾਸਤੇ ਥੋੜੀ ਜਿਹੀ ਪ੍ਰੋਬਲਮ ਇਹ ਹੈਗੀ ਹੈ ਵੀ ਉਹਨਾਂ ਨੂੰ ਮਲਟੀਪਲ ਆਫਰਸ ਵਾਲੀ ਸਿਚੁਏਸ਼ਨ ਆ ਜਾਂਦੀ ਹੈ। ਇਹਦੇ ਵਿੱਚ ਇੱਕ ਤਜਰਬੇਕਾਰ ਰੀਅਲ ਸਟੇਟ ਏਜੰਟ ਤੁਹਾਡੇ ਨਾਲ ਹੋਣਾ ਬੜਾ ਜ਼ਰੂਰੀ ਹੈਗਾ। ਔਰ ਨਾਲ ਮੈਂ ਖਾਲਸਾ ਭਾਜੀ ਇਹ ਵੀ ਦੱਸਣਾ ਚਾਹਾਂਗਾ ਵੀ ਸਾਡੀ ਕੰਪਨੀ ਜਿਹੜੀ ਸਾਡੀ ਇੱਕ ਡਿਵੀਜ਼ਨ ਹੈਗੀ ਹੈ, ਇੱਕ ਹੈਗੀ ਜ਼ੈਂਡਰ ਮਾਰਗੇਜ, ਜੀ ਇੱਕ ਹੈਗੀ ਹੈ ਜ਼ੈਂਡਰ ਰੀਅਲ ਸਟੇਟ। ਸੋ ਜ਼ੈਂਡਰ ਰੀਅਲ ਸਟੇਟ ਦੇ ਜਿਹੜੇ ਏਜੰਟਸ ਹੈਗੇ ਆ ਉਹ ਵੀ ਤੁਹਾਡੀ ਹੈਲਪ ਕਰ ਸਕਦੇ ਨੇ। ਜੇ ਤੁਸੀਂ ਆਫਰ ਕਰਨਾ ਚਾਹੁੰਦੇ ਹੋ, ਤੁਹਾਨੂੰ ਗਾਈਡ ਕਰਨਗੇ ਵੀ ਤੁਸੀਂ ਇਸ ਹਿਸਾਬ ਨਾਲ ਕਰੋਗੇ ਤਾਂ ਜਿਹੜੇ ਤੁਹਾਡੇ ਚਾਂਸਿਸ ਹੈਗੇ ਐਕਸੈਪਟ ਹੋਣ ਦੇ ਉਹ ਵੱਧ ਜਾਣ। ਜੀ ਸੋ ਪਲੀਜ਼ ਕਿ ਕਿਸੇ ਨੂੰ ਵੀ ਰੀਅਲ ਸਟੇਟ ਬਾਰੇ ਵੀ ਕੋਈ ਜ਼ਰੂਰੀ ਚਾਹਤ ਹੈਗੀ ਹੈ ਜਾਂ ਵੇਚਣਾ ਜਾਂ ਖਰੀਦਣਾ ਹੈਗਾ, ਇਹਦੇ ਬਾਰੇ ਵੀ ਉਹ ਸਾਡੇ ਕੰਟੈਕਟ ਨੰਬਰ 559-905-2575 ਤੇ ਕਾਲ ਕਰਕੇ ਆਪਣੇ ਸਵਾਲ ਪੁੱਛ ਸਕਦੇ ਨੇ ਜੀ। ਜੀ ਬਿਲਕੁਲ। ਤੇ ਮੋਹਨ ਚੀਮਾ ਜੀ ਬਹੁਤ ਤੁਹਾਡਾ ਜਿਹੜਾ ਅਸੀਂ ਧੰਨਵਾਦ ਕਰਦੇ ਹਾਂ। ਸੋ ਬਿਲਕੁਲ ਇਹਨਾਂ ਦਾ ਫੋਨ ਨੰਬਰ 5599052575 ਇਸ ਦੇ ਉੱਤੇ ਜਿਹੜਾ ਇਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਮੋਹਨ ਸਿੰਘ ਚੀਮਾ ਜੀ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰੀ। ਧੰਨਵਾਦ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਰਾਜਕਰਨ ਭਾਈ ਤੁਹਾਡਾ, ਖਾਲਸਾ ਭਾਜੀ ਤੇ ਬਾਕੀ ਸਭ ਸਰੋਤਿਆਂ ਦਾ ਮੈਂ ਇੱਕ ਫਿਰ ਬਹੁਤ ਧੰਨਵਾਦ ਕਰਾਂਗਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇਹ ਸੀਗੇ ਜ਼ੈਂਡਰ ਮਾਰਗੇਜ ਤੇ ਰੀਅਲ ਅਸਟੇਟ ਤੋਂ ਮੋਹਨ ਸਿੰਘ ਚੀਮਾ ਜੀ, ਜਿਨ੍ਹਾਂ ਨੇ ਆਪਾਂ ਨੂੰ ਰੀਅਲ ਅਸਟੇਟ ਤੇ ਮਾਰਗੇਜ ਦੇ ਬਾਰੇ ਜਿਹੜੀਆਂ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ। ਹਰ ਹਫਤੇ ਆਪਣੇ ਨਾਲ ਇਹ ਜੁੜਦੇ ਨੇ ਤੇ ਆਪਾਂ ਨੂੰ ਇਹ ਜਾਣਕਾਰੀਆਂ ਸਾਂਝੀਆਂ ਕਰਦੇ ਨੇ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਹਰਜੋਤ ਸਿੰਘ ਜੀ, ਮੇਰੇ ਰਾਜਕਮਬੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।